ਡੋਮੈਸਟਿਕ ਵਾਇਲੈਂਸ ਉਹਦੇ 'ਤੇ ਖਾਸ ਕਰਕੇ ਆਪਾਂ ਗੱਲਬਾਤ ਕਰਾਂਗੇ। ਮਾਈਗ੍ਰੇਸ਼ਨ ਲਾਅ ਤੋਂ ਬਾਅਦ ਤੁਸੀਂ ਫੈਮਿਲੀ ਲਾਅ ਵੱਲ ਇਹ ਇੱਕ ਦੁਬਾਰਾ ਕੁਛ ਨਵਾਂ ਸਿੱਖਣ ਦੀ ਕੋਸ਼ਿਸ਼ ਜਾਂ ਇਹ ਇੱਧਰ ਕਿਵੇਂ ਆਉਣਾ ਹੋਇਆ? ਕਿਉਂਕਿ ਡਿਊਰਿੰਗ ਮਾਈਗ੍ਰੇਸ਼ਨ ਵੀ ਤੁਹਾਡੇ ਕੋਲ ਫੈਮਿਲੀ ਦੇ ਬਹੁਤ ਸਾਰੇ ਕੁਐਸਚਨ ਆਉਂਦੇ ਨੇ, ਲੋਕ ਡਿਵੋਰਸ ਲਈ ਪੁੱਛਦੇ ਨੇ ਜਾਂ ਹੋਰ ਕੋਈ ਚੀਜ਼ਾਂ ਲਈ ਪੁੱਛਦੇ ਨੇ, ਤਾਂ ਇੱਕ ਪਾਰਟ ਆਫ ਲਾਅ ਹੈਗਾ ਤੇ ਉਹਦੇ ਵਿੱਚ ਪ੍ਰੈਕਟਿਸ ਜਦ ਖਤਮ ਹੀ ਕੀਤਾ ਅਜੇ ਮੈਂ ਤਾਂ ਆਪਣੀ ਸੁਸਾਇਟੀ ਵਿੱਚ ਇਹ ਕੰਮ ਇੰਨਾ ਜ਼ਿਆਦਾ ਵੱਧ ਚੁੱਕਿਆ ਸੀਗਾ, ਫੈਮਿਲੀ ਲਾਅ ਹੋ ਗਿਆ, ਡੋਮੈਸਟਿਕ ਵਾਇਲੈਂਸ ਹੋ ਗਿਆ, ਤਾਂ ਮੈਨੂੰ ਹੋਰ ਕੋਈ ਪ੍ਰੈਕਟਿਸ ਕਰਨ ਦੀ ਜ਼ਰੂਰਤ ਹੀ ਨਹੀਂ ਪਈ। ਅਦਰਵਾਈਜ਼ ਮੈਂ ਕ੍ਰਿਮੀਨਲ ਲਾਇਰ ਬਣਨਾ ਚਾਹੁੰਦੀ ਸੀ। ਕਲਚਰ ਦਾ ਇੱਕ ਪਾਰਟ ਸੀ, ਕੁੜੀਆਂ ਨੂੰ ਸਿਖਾਇਆ ਜਾਂਦਾ ਸੀਗਾ ਕਿ ਤੁਸੀਂ ਜੇ ਤੁਹਾਡੇ ਕੁਝ ਵੀ ਹੋਇਆ, ਤੁਹਾਡੇ ਨਾਲ ਜਾਤੀ ਹੋਈ, ਵਿਆਹ ਹੋਇਆ, ਹੁਣ ਅਰਥੀ ਇੱਥੋਂ ਹੀ ਨਿਕਲ। ਹਾਂ ਬਿਲਕੁਲ, ਅਕਸਰ ਇਹ ਕਿਹਾ ਜਾਂਦਾ ਸੀਗਾ ਕਿ ਇੱਥੋਂ ਡੋਲੀ ਚੱਲੀ ਆ ਤੇ ਉੱਥੋਂ ਅਰਥੀ ਆਉਣੀ ਚਾਹੀਦੀ। ਆਦਮੀ ਤੇ ਔਰਤ ਬਿਲਕੁਲ ਡਿਫਰੈਂਟ ਨੇ, ਬਿਲਕੁਲ ਹੈ ਨਾ। ਉਹ ਆਦਮੀ ਵਿੱਚ ਪੇਸ਼ੈਂਸ ਬਹੁਤ ਹੈ, ਔਰਤਾਂ 'ਚ ਪੇਸ਼ੈਂਸ ਦਾ ਲੈਵਲ ਬਹੁਤ ਘੱਟ ਹੈ, ਜਲਦੀ ਪੈਨਿਕ ਹੋ ਜਾਂਦੀਆਂ। ਉਹਨਾਂ ਨੂੰ ਥੋੜਾ ਬੋਲਣ ਦਾ ਵੀ ਥੋੜਾ, ਉਹਨਾਂ ਨੂੰ ਜਿੰਨੀ ਦੇਰ ਉਹਨਾਂ ਦੇ ਇਮੋਸ਼ਨਸ ਬਾਹਰ ਨਹੀਂ ਨਿਕਲਦੇ, ਅਥਰੂ ਨਹੀਂ ਆਉਂਦੇ, ਉਹਨਾਂ ਕੋਲ ਬੈਲੈਂਸ ਨਹੀਂ ਹੋ ਪਾਉਂਦਾ। ਆਦਮੀ ਹਰ ਬਾਹਰੋਂ ਜਿੰਨੀ ਵਾਰ ਚਾਹੇ ਮੁਸੀਬਤ ਹੋਏ ਆਪਣੇ ਸਿਰ ਤੇ ਲੈ ਕੇ ਘਰ ਆ ਕੇ ਦੱਸਦਾ ਵੀ ਨਹੀਂ, ਪਰਸੀਵ ਵੀ ਨਹੀਂ ਕਰਦਾ ਹੈ। ਪਰ ਅਸੀਂ ਉਹ ਕਹਿੰਦੇ ਕਿ ਨਹੀਂ, ਜੇ ਮੈਂ ਭਾਵੇਂ ਗਲਤੀ ਮੇਰੀ ਵੀ ਹੋਵੇ ਪਰ ਸੌਰੀ ਅਗਲਾ ਬੋਲੇ। ਬਿਲਕੁਲ ਸੌਰੀ ਦੋਨੋਂ ਹੀ ਨਾ ਬੋਲਣ ਤਾਂ ਥੋੜਾ ਆਰਾਮ ਨਾਲ ਚੱਲਣ ਤਾਂ ਮੈਨੂੰ ਲੱਗਦਾ ਸਭ ਕੁਝ ਠੀਕ ਹੋ ਜਾਂਦਾ ਹੈ। ਬਟ ਉਹੀ ਅਗੇਨ ਜਿੱਥੇ ਭਾਂਡੇ ਹੋਣਗੇ ਅਗੇਨ ਅਸੀਂ ਕਹੀਏ ਵੀ ਖੜਕਣਗੇ ਨਹੀਂ, ਇਹ ਤਾਂ ਇੰਪੋਸੀਬਲ। ਵੈਲਕਮ ਟੂ ਦ ਸਿੱਧੂ ਸ਼ੋਅ। ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਇੱਕ ਨਵਾਂ ਪੋਡਕਾਸਟ ਲੈ ਕੇ। ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪੋਡਕਾਸਟ ਦੇ ਵਿੱਚ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਉਹਨਾਂ ਸੋਸ਼ਲ ਟੌਪਿਕਸ 'ਤੇ ਗੱਲ ਕਰੀਏ ਜਿਹੜੇ ਸਾਡੇ ਸਾਰੀਆਂ ਜ਼ਿੰਦਗੀਆਂ ਨਾਲ ਸੁਮੇਲ ਖਾਂਦੇ ਆ। ਅਤੇ ਅੱਜ ਜਿਹੜੇ ਮਹਿਮਾਨ ਮੇਰੇ ਨਾਲ ਬੈਠੇ ਆ ਉਹਨਾਂ ਨਾਲ ਵੀ ਆਪਾਂ ਇੱਕ ਬਹੁਤ ਜ਼ਰੂਰੀ ਟੌਪਿਕ ਜਿਹੜਾ ਆ ਸਾਡੇ ਪਰਿਵਾਰਾਂ ਦਾ ਡੋਮੈਸਟਿਕ ਵਾਇਲੈਂਸ ਉਹਦੇ 'ਤੇ ਖਾਸ ਕਰਕੇ ਆਪਾਂ ਗੱਲਬਾਤ ਕਰਾਂਗੇ। ਅਤੇ ਜਿਹੜੇ ਮਹਿਮਾਨ ਮੇਰੇ ਨਾਲ ਬੈਠੇ ਆ ਖਾਸ ਕਰਕੇ ਉਹਨਾਂ ਦੀ ਆਪਣੀ ਜ਼ਿੰਦਗੀ 'ਚੋਂ ਵੀ ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲੂਗਾ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਵੈਲਕਮ ਟੂ ਦ ਸ਼ੋਅ। ਥੈਂਕ ਯੂ। ਕਿਵੇਂ ਚੱਲ ਰਹੀ ਜ਼ਿੰਦਗੀ? ਬਹੁਤ ਵਧੀਆ ਜੀ। ਕਿਵੇਂ ਜ਼ਿੰਦਗੀ ਜ਼ਿੰਦਾਬਾਦ? ਬਿਲਕੁਲ ਜੀ, ਬਿਲਕੁਲ ਜ਼ਿੰਦਾਬਾਦ। ਚਲੋ ਵਧੀਆ। ਇੱਥੋਂ ਦੀ ਜਿਹੜੀ ਜ਼ਿੰਦਗੀ ਆ ਆਸਟ੍ਰੇਲੀਆ ਦੀ, ਮੈਂ ਅੱਗੇ ਵੀ ਗੱਲ ਕਰਦਾ ਹੁੰਦਾ, ਪਿਛਲੇ ਪੋਡਕਾਸਟ ਵੀ ਮੇਰੀ ਇਹੀ ਗੱਲ ਹੋਈ ਸੀਗੀ ਕਿ ਇੱਥੋਂ ਦੀ ਜ਼ਿੰਦਗੀ ਜਿਹੜੀ ਖਾਸ ਕਰਕੇ ਆਪਣੀ ਜਨਰੇਸ਼ਨ ਦੀ ਆ ਨਾ, ਉਹ ਥੋੜ੍ਹੀ ਜਿਹੀ ਵੱਖਰੀ ਆ, ਕਿਉਂਕਿ ਸਾਡਾ ਧਿਆਨ ਪਿੱਛੇ ਵੀ ਹੁੰਦਾ ਆ ਅਤੇ ਇੱਥੇ ਵੀ ਅਸੀਂ ਆਪਣੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਹਾਂ। ਪ੍ਰੋਬਲਮ ਹੈ ਕਿ ਫਸਟ ਜਨਰੇਸ਼ਨ ਜਦੋਂ ਮਾਈਗ੍ਰੇਸ਼ਨ ਦੀ ਹੁੰਦੀ ਹੈ ਤਾਂ ਇਹ ਚੈਲੰਜਿਸ ਆਉਂਦੇ ਹੀ ਰਹਿੰਦੇ ਹੈ ਨਾ। ਫਿਰ ਅਸੀਂ ਇਕੱਲੇ ਆਪਣੀ ਜਰਨੀ ਸ਼ੁਰੂ ਕੀਤੀ, ਆਪਣੇ ਸਾਰੇ ਮਾਂ ਬਾਪ, ਭੈਣ ਭਰਾਵਾਂ, ਰਿਸ਼ਤੇ, ਦੇਸ਼, ਮਿੱਟੀ ਨੂੰ ਛੱਡ ਕੇ ਜਦੋਂ ਇਸ ਕੰਟਰੀ 'ਚ ਆਉਂਦੇ ਹਾਂ ਤਾਂ ਸਾਡੇ ਕੋਲ ਕੋਈ ਸਪੋਰਟ ਨਹੀਂ ਹੁੰਦੀ। ਇੱਕ ਸਪੋਰਟ, ਇੱਕ ਮੈਂਟਲ ਸਪੋਰਟ। ਫਿਰ ਉਹਦੇ ਤੋਂ ਬਾਅਦ ਅਸੀਂ ਆਪਣੀ ਫੈਮਿਲੀ ਨੂੰ ਰੇਜ਼ ਕਰਨਾ, ਫਿਰ ਵੱਡੀਆਂ ਇੱਛਾਵਾਂ, ਵੱਡੇ ਖਾਬ, ਉਹਨਾਂ ਨੂੰ ਪੂਰਾ ਕਰਨ ਦੇ ਚੱਕਰ ਵਿੱਚ ਅਸੀਂ ਕੁਝ ਨਾ ਕੁਝ ਕਿਤੇ ਨਾ ਕਿਤੇ ਉਲਝੇ ਰਹਿੰਦੇ ਹਾਂ। ਤਾਂ ਉਹਦਾ ਹੀ ਕਸ਼ਮਕਸ਼ ਹੈ ਸਭ। ਇਹ ਜਿਹੜੇ ਸੁਪਨੇ ਹੁੰਦੇ ਆ, ਇਹ ਜਿਹੜੇ ਅਸੀਂ ਆਪਣੇ ਪੱਲੇ ਬੰਨ੍ਹ ਕੇ ਲਿਆਉਂਦੇ ਹਾਂ, ਜਿਹੜੇ ਆਪਾਂ ਇਹਨਾਂ ਦੇਸ਼ਾਂ 'ਚ ਆ ਕੇ ਪੂਰੇ ਕਰਦੇ ਹਾਂ, ਇਹ ਤੁਹਾਡੀ ਜ਼ਿੰਦਗੀ ਕਦੋਂ, ਤੁਸੀਂ ਕਿਹੜੇ ਸਾਲ 'ਚ ਇੱਥੇ ਆਏ ਇਹ ਸੁਪਨੇ ਪੂਰੇ ਕਰਨ? ਮੈਂ ਆਸਟ੍ਰੇਲੀਆ 2005 ਨਵੰਬਰ ਵਿੱਚ ਆਈ ਸੀ ਜੀ, ਯੂਨੀਵਰਸਿਟੀ ਆਫ ਸੈਂਟਰਲ ਕੁਈਨਜ਼ਲੈਂਡ। ਉੱਥੇ ਵੀ ਆਪਣੀ ਸਟੱਡੀ ਕੀਤੀ, ਆਪਣੀ ਪਰਮਾਨੈਂਟ ਰੈਜ਼ੀਡੈਂਸੀ ਅਚੀਵ ਕੀਤੀ। ਉਹਦੇ ਤੋਂ ਬਾਅਦ ਫਿਰ ਮਾਈਗ੍ਰੇਸ਼ਨ ਏਜੰਟ ਦਾ ਜਰਨੀ ਸ਼ੁਰੂ ਕੀਤੀ। ਫਿਰ ਅਸੀਂ ਮੈਲਬਰਨ ਤੋਂ ਬ੍ਰਿਸਬੇਨ ਮੂਵ ਹੋ ਗਏ। ਤਾਂ ਸਿੰਸ 2008 ਅਸੀਂ ਮਾਈਗ੍ਰੇਸ਼ਨ ਪ੍ਰੈਕਟਿਸ ਸ਼ੁਰੂ ਕੀਤੀ ਸਿਟੀ ਦੇ ਵਿੱਚ। ਔਰ ਉਦੋਂ ਆਈ ਵਾਜ਼ ਲੱਕੀ ਕਿ ਉਦੋਂ ਬਹੁਤ ਥੋੜ੍ਹੇ ਮਾਈਗ੍ਰੇਸ਼ਨ ਏਜੰਟ ਸੀ ਸਿਟੀ ਦੇ ਵਿੱਚ। ਅਤੇ ਮੇਰੀ ਕਾਫੀ ਸਕਸੈਸਫੁਲ ਜਰਨੀ ਰਹੀ ਹੈ 10 ਤੋਂ 15 ਸਾਲ ਐਜ਼ ਏ ਮਾਈਗ੍ਰੇਸ਼ਨ ਏਜੰਟ ਦੀ ਜੀ। ਫਿਰ ਜਦ ਤੁਸੀਂ ਅਗੇਨ ਇਹੀ ਗੱਲ ਹੈ ਕਿ ਜਦੋਂ ਤੁਸੀਂ ਅਚੀਵ ਕਰ ਲੈਂਦੇ ਹੋ ਫਿਰ ਤੁਹਾਨੂੰ ਲੱਗਦਾ ਕਿ ਨਹੀਂ ਕੁਝ ਹੋਰ, ਨੈਕਸਟ ਸਟੈਪ ਵਟ ਇਜ਼ ਨੈਕਸਟ, ਹੁਣ ਅੱਗੇ ਕੀ ਅੱਗੇ ਕੀ। ਫਿਰ ਉਹਦੇ ਵਿੱਚ ਮੈਨੂੰ ਕਿ ਆਪਣੇ ਆਪ ਨੂੰ, ਆਪਣੀ ਸਕਿੱਲਸ ਨੂੰ ਅਪਗ੍ਰੇਡ ਕੀਤਾ ਜਾਏ, ਕਿਉਂਕਿ ਪੜ੍ਹਾਈ ਥੋੜ੍ਹੀ ਜਿਹੀ ਮੇਰੇ ਲਈ ਮੈਡੀਟੇਸ਼ਨ ਹੈ। ਥੋੜ੍ਹੀ ਨਹੀਂ ਮੈਨੂੰ ਕਹਾਂਗੀ, ਜ਼ਿਆਦਾ ਕਿ ਮੈਨੂੰ ਚੰਗਾ ਲੱਗਦਾ ਕਿ ਹਾਂ ਜਦ ਮੈਂ ਪੜ੍ਹਦੀ ਹਾਂ ਤਾਂ ਮੈਨੂੰ ਲੱਗਦਾ ਕਿ ਹਾਂ ਮੈਂ ਸੰਸਾਰ ਤੋਂ ਦੂਰ ਹਾਂ ਅਤੇ ਇਹ ਮੇਰੇ ਲਈ ਇੱਕ ਮੈਡੀਸਨ ਹੈ, ਮੇਰੀ ਮੈਂਟਲ ਹੈਲਥ ਲਈ ਇੱਕ ਇਹ ਖੁਰਾਕ ਹੈ। ਮੈਨੂੰ ਲੱਗਦਾ ਨਾ ਕਿ ਮੈਮ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਆ। ਇਹ ਜਿੱਦਾਂ ਤੁਸੀਂ ਕਿਹਾ ਕਿ ਇੱਕ ਤਾਂ ਹੁੰਦੇ ਆ ਜਿਨ੍ਹਾਂ ਨੂੰ ਸੰਤੁਸ਼ਟੀ ਨਹੀਂ ਹੁੰਦੀ, ਜਿਨ੍ਹਾਂ ਨੂੰ ਬਹੁਤ ਕੁਛ ਮਿਲ ਜਾਂਦਾ ਪਰ ਉਹਨਾਂ ਨੂੰ ਫਿਰ ਵੀ ਕਿਸੇ ਚੀਜ਼ ਦੀ ਭੁੱਖ ਹੁੰਦੀ ਹੈ ਕਿ ਹੁਣ ਹੋਰ ਕੀ, ਮੈਨੂੰ ਆਹ ਚੀਜ਼ ਮਿਲੂਗੀ ਅਤੇ ਫਿਰ ਸੰਤੁਸ਼ਟ ਹੋਊਂਗਾ। ਇੱਕ ਹੁੰਦੇ ਆ ਜਿਨ੍ਹਾਂ ਨੂੰ ਸਿੱਖਣ ਦੀ ਭੁੱਖ ਹੁੰਦੀ ਆ,
ਜਿਨ੍ਹਾਂ ਨੂੰ ਕੁਛ ਨਵਾਂ ਸਿੱਖ ਕੇ, ਜਿੱਦਾਂ ਤੁਸੀਂ ਕਿਹਾ ਕਿ ਮੇਰੇ ਲਈ ਮੈਡੀਟੇਸ਼ਨ ਆ, ਉਹ ਇੱਕ ਇੱਦਾਂ ਦੇ ਇਨਸਾਨ ਹੁੰਦੇ ਕਿ ਜਿਹੜੇ ਆਪਣੇ ਆਪ 'ਤੇ ਕੰਮ ਕਰਦੇ ਆ। ਮੇਰੇ ਖਿਆਲ ਮੈਂ ਆਪਣੇ ਦੋਸਤਾਂ ਨਾਲ ਗੱਲ ਕਰਨੀ ਚਾਹੂੰਗਾ ਕਿ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਇਸ ਪੋਡਕਾਸਟ ਦੇ ਵਿੱਚ ਮਹਿਮਾਨ ਉੱਦਾਂ ਦੇ ਬੁਲਾਏ ਜਾਣ ਜਿਨ੍ਹਾਂ ਦੀ ਨਿੱਜੀ ਜ਼ਿੰਦਗੀਆਂ 'ਚੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲੇ, ਅਤੇ ਮੈਮ ਇੱਦਾਂ ਦੇ ਆ ਜਿਨ੍ਹਾਂ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ, ਕਿਉਂਕਿ ਇਸ ਵਕਤ ਮੈਮ ਇੱਕ ਫੈਮਿਲੀ ਸੋਲੀਸਿਟਰ ਵੀ ਫੈਮਿਲੀ ਲਾਅ ਦੇ ਵਿੱਚ ਕੰਮ ਕਰ ਰਹੇ ਆ, ਨਾਲ ਦੀ ਨਾਲ ਤੁਸੀਂ ਮਾਈਗ੍ਰੇਸ਼ਨ ਲਾਅ 'ਤੇ ਵੀ ਕੰਮ ਕਰ ਰਹੇ ਹੋ। ਇਹ ਸਾਰਾ ਕੁਝ ਜਿੱਦਾਂ ਤੁਸੀਂ ਕਿਹਾ ਕਿ ਪਹਿਲਾਂ ਮੈਂ ਅਕਾਊਂਟਿੰਗ ਕੀਤੀ, ਫਿਰ ਲਾਅ ਵੱਲ ਆਉਣ ਦਾ ਸਬੱਬ ਕਿਵੇਂ ਬਣਿਆ? ਬਸ ਅਗੇਨ ਇਹਨੂੰ ਡੈਸਟਨੀ ਕਹਿ ਸਕਦੇ ਹਾਂ, ਜੋ ਭਾਗਾਂ ਦਾ ਲਿਖਿਆ ਹੁੰਦਾ। ਉਹਨਾਂ ਦਿਨਾਂ ਵਿੱਚ ਮਾਈਗ੍ਰੇਸ਼ਨ ਦਾ ਕੰਮ ਕਾਫੀ ਪੀਕ 'ਤੇ ਸੀਗਾ। ਅੱਛਾ। ਅਸੀਂ ਮੈਲਬਰਨ ਤੋਂ ਬ੍ਰਿਸਬੇਨ ਮੂਵ ਹੋਏ ਜੀ, ਅਤੇ ਇੱਥੇ ਬਹੁਤ ਜ਼ਿਆਦਾ ਮਾਈਗ੍ਰੇਸ਼ਨ ਏਜੰਟਸ ਨਹੀਂ ਸੀ, ਕੰਪੀਟੀਸ਼ਨ ਜ਼ਿਆਦਾ ਨਹੀਂ ਸੀ, ਔਰ ਸ਼ੁਰੂ ਤੋਂ ਇੱਕ ਸੈਲਫ ਇੰਪਲੋਇਰ ਬਣਨ ਦਾ ਸਭ ਦਾ ਸੁਪਨਾ ਹੁੰਦਾ, ਬਿਲਕੁਲ, ਟੂ ਬੀ ਐਨ ਐਂਟਰਪ੍ਰੇਨਿਓਰ। ਤਾਂ ਫਿਰ ਮੈਂ ਪੜ੍ਹਾਈ ਕੀਤੀ, ਪੜ੍ਹਾਈ ਵਿੱਚ ਤਾਂ ਮੈਂ ਸ਼ੁਰੂ ਤੋਂ ਚੰਗੀ ਸੀਗੀ। ਅੱਛਾ, ਕੁੜੀਆਂ ਚੰਗੀਆਂ ਹੁੰਦੀਆਂ ਆ, ਸਾਡੇ ਵਰਗੇ ਹੁੰਦੇ ਆ ਬੈਕ ਬੈਂਚਰਸ। ਨਹੀਂ, ਮੁੰਡੇ ਵੀ ਚੰਗੇ ਹੁੰਦੇ ਆ, ਬਸ ਥੋੜ੍ਹਾ ਜਿਹਾ ਉਹ ਗੋਡ ਗਿਫਟਡ ਹੁੰਦੇ ਨੇ ਇਨਫੈਕਟ, ਪਰ ਉਹ ਟਾਈਮ ਮੈਨੇਜਮੈਂਟ ਉਹਨਾਂ ਦੀ ਥੋੜ੍ਹੀ ਪੂਅਰ ਹੁੰਦੀ ਹੈ। ਹਾਂ, ਬਿਲਕੁਲ, ਗੋਡ ਗਿਫਟਡ ਹੁੰਦੇ ਇਹੀ ਸੋਚ ਕੇ ਨਾ ਵੀ ਅਸੀਂ ਤਾਂ ਗੋਡ ਗਿਫਟਡ ਆ। ਉਹ ਜਿੱਦਣ ਕਹਿੰਦੇ ਹੁੰਦੇ ਪੇਪਰ, ਉਹ ਤੋਂ ਇੱਕ ਰਾਤ ਪਹਿਲਾਂ ਕਿਤਾਬ ਖਰੀਦਣ ਜਾਂਦੇ ਕਿ ਕੋਈ ਨਹੀਂ ਕਰ ਹੀ ਲੈਣਾ ਸਭ ਕੁਝ, ਫਿਰ ਵੀ ਕਰ ਲੈਂਦੇ ਆ, ਬਸ ਉਹ ਕਰਨ ਵਾਲੇ, ਉਹ ਖਰੀਦਣ ਵਾਲੇ ਬਹੁਤ ਘੱਟ ਰਹਿ ਗਏ ਆ। ਹਾਂ, ਬਿਲਕੁਲ ਬਿਲਕੁਲ। ਅਤੇ ਅੱਛਾ, ਮਾਈਗ੍ਰੇਸ਼ਨ ਲਾਅ ਤੋਂ ਬਾਅਦ ਤੁਸੀਂ ਫੈਮਿਲੀ ਲਾਅ ਵੱਲ ਇਹ ਇੱਕ ਦੁਬਾਰਾ ਕੁਛ ਨਵਾਂ ਸਿੱਖਣ ਦੀ ਕੋਸ਼ਿਸ਼, ਜਾਂ ਇਹ ਇੱਧਰ ਕਿਵੇਂ ਆਉਣਾ ਹੋਇਆ? ਫਿਰ ਜਦ ਤੁਸੀਂ ਲਾਅ ਕੰਪਲੀਟ ਕਰਦੇ ਹੋ, ਫੈਮਿਲੀ ਲਾਅ ਮੇਰਾ ਸੀ, ਤੁਸੀਂ ਇੱਕ ਪਾਰਟ ਹੁੰਦਾ, ਤੁਸੀਂ ਇੱਕ ਇਲੈਕਟਿਵ ਸਬਜੈਕਟ ਲੈਣਾ ਹੁੰਦਾ ਫੈਮਿਲੀ ਲਾਅ ਤੋਂ ਸ਼ੁਰੂ ਤੋਂ। ਜੇ ਤੁਸੀਂ ਮੈਨੂੰ ਮਤਲਬ, ਕਿਉਂਕਿ ਡਿਊਰਿੰਗ ਮਾਈਗ੍ਰੇਸ਼ਨ ਵੀ ਤੁਹਾਡੇ ਕੋਲ ਫੈਮਿਲੀ ਦੇ ਬਹੁਤ ਸਾਰੇ ਕੁਐਸਚਨ ਆਉਂਦੇ ਨੇ, ਲੋਕ ਡਿਵੋਰਸ ਲਈ ਪੁੱਛਦੇ ਨੇ ਜਾਂ ਹੋਰ ਕੋਈ ਚੀਜ਼ਾਂ ਲਈ ਪੁੱਛਦੇ ਨੇ, ਤਾਂ ਇੱਕ ਪਾਰਟ ਆਫ ਮਤਲਬ ਲਾਅ ਹੈਗਾ, ਅਤੇ ਉਹਦੇ ਵਿੱਚ ਪ੍ਰੈਕਟਿਸ ਜਦ ਖਤਮ ਹੀ ਕੀਤਾ ਅਜੇ ਮੈਂ, ਤਾਂ ਆਪਣੀ ਸੁਸਾਇਟੀ ਵਿੱਚ ਇਹ ਕੰਮ ਇੰਨਾ ਜ਼ਿਆਦਾ ਵੱਧ ਚੁੱਕਿਆ ਸੀਗਾ, ਫੈਮਿਲੀ ਲਾਅ ਹੋ ਗਿਆ, ਡੋਮੈਸਟਿਕ ਵਾਇਲੈਂਸ ਹੋ ਗਿਆ, ਤਾਂ ਮੈਨੂੰ ਹੋਰ ਕੋਈ ਪ੍ਰੈਕਟਿਸ ਕਰਨ ਦੀ ਜ਼ਰੂਰਤ ਹੀ ਨਹੀਂ ਪਈ। ਅਦਰਵਾਈਜ਼ ਮੈਂ ਕ੍ਰਿਮੀਨਲ ਲਾਇਰ ਬਣਨਾ ਚਾਹੁੰਦੀ ਸੀ। ਅੱਛਾ, ਇੱਧਰ ਮੇਰਾ ਫੁੱਲ ਟਾਈਮ ਮੇਰਾ ਪੈਸ਼ਨ ਇਹ ਸੀ ਕਿ ਮੈਂ ਕ੍ਰਿਮੀਨਲ ਲਾਇਰ ਬਣਨਾ ਹੈਗਾ। ਓਕੇ, ਬਟ ਉਹ ਆਮ ਡੂਇੰਗ ਮਾਈ ਬੈਸਟ ਐਜ਼ ਵੈਲ, ਕਿ ਉਹ ਕ੍ਰਿਮੀਨਲ ਲਾਅ ਦਾ ਵੀ ਚੱਲਦਾ ਪਿਆ ਸਾਈਡ ਬਾਈ ਸਾਈਡ, ਬਟ ਫੈਮਿਲੀ ਲਾਅ ਇਸ ਵੇਲੇ 80% ਮੇਰੀ ਪ੍ਰੈਕਟਿਸ ਦਾ। ਅੱਛਾ, ਕਿਉਂਕਿ ਤੁਹਾਡੇ ਕੋਲ ਸਮਝ ਜਾ, ਫਿਰ ਜੇ ਤੁਹਾਡੇ ਕੋਲ ਬਿਜ਼ਨਸ ਹੈ, ਜਦੋਂ ਤੁਹਾਡੇ ਕੋਲ ਬਿਨਾਂ ਐਫਰਟ ਕੀਤੇ ਕਲਾਇੰਟ ਆ ਰਹੇ, ਤਾਂ ਫਿਰ ਤੁਸੀਂ ਕਿਉਂ ਕਰੋਗੇ? ਅੱਛਾ, ਤੁਸੀਂ ਜਿੱਦਾਂ ਕਿਹਾ ਕਿ ਆਪਣੀ ਸੁਸਾਇਟੀ, ਆਪਣੇ ਜਿਹੜੇ ਕਲਚਰ ਆ, ਇਹਦੇ ਵਿੱਚ ਜੇ ਅੱਜ ਤੋਂ 15, 20, 30 ਸਾਲ ਪਹਿਲਾਂ ਦੀ ਗੱਲ ਕਰੀਏ, ਤਾਂ ਉਦੋਂ ਮੇਰੇ ਖਿਆਲ ਜਿਹੜਾ ਡੋਮੈਸਟਿਕ ਵਾਇਲੈਂਸ ਸੀਗਾ ਉਹ ਐਡਾ ਵੱਡਾ ਮੁੱਦਾ ਨਹੀਂ ਸੀ ਹੁੰਦਾ, ਪਰ ਹੌਲੀ ਹੌਲੀ ਜਿਹੜਾ ਇਹ ਜਿਹੜਾ ਮੁੱਦਾ ਹੈ ਬਹੁਤ ਜ਼ਿਆਦਾ ਵੱਡਾ ਹੁੰਦਾ ਜਾਂਦਾ ਹੈ। ਤੁਸੀਂ ਤਾਂ ਖੈਰ ਰੋਜ਼ ਇਹਨਾਂ ਚੀਜ਼ਾਂ ਨਾਲ ਡੀਲ ਕਰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਕਿਉਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ? ਅਗੇਨ ਮੈਨੂੰ ਥੋੜ੍ਹਾ ਕਲਚਰ ਨਾਲ ਵੀ ਲਗਾਵ ਹੈ, ਮੈਂ ਥੋੜ੍ਹਾ ਜਿਹਾ ਡਿਸਟਰੈਕਟ ਇਸ ਲਈ, ਤਾਂ ਮੈਂ ਕਿਤੇ ਆਂਟੀਆਂ ਗੀਤ ਗਾ ਰਹੀਆਂ ਸੀ, ਥੋੜ੍ਹਾ ਸੱਭਿਆਚਾਰਕ, ਕਿ ਉਹਦੇ ਵਿੱਚ ਉਹ ਗੀਤ ਸੀਗੇ, ਤੇਰਾ ਵੀਰ ਬਾਹਰੋਂ ਆਇਆ ਅਤੇ ਉਹਨੇ ਉਹ ਅੰਦਰ ਵੜਿਆ ਅਤੇ ਉਹਨੇ ਡੰਡਾ ਫੜ ਲਿਆ, ਫਿਰ ਉਹਨੇ ਮੇਰੇ ਹੱਡ ਭੰਨ ਦਿੱਤੇ, ਅਤੇ ਫਿਰ ਵੀ ਪਰ ਮੈਨੂੰ ਪਿਆਰਾ ਲੱਗਦਾ। ਪਹਿਲੇ ਡੋਮੈਸਟਿਕ ਵਾਇਲੈਂਸ ਕੀ ਸੀ, ਕਲਚਰ ਦਾ ਇੱਕ ਪਾਰਟ ਸੀ, ਕੁੜੀਆਂ ਨੂੰ ਸਿਖਾਇਆ ਜਾਂਦਾ ਸੀਗਾ ਕਿ ਤੁਸੀਂ ਜੇ ਤੁਹਾਡੇ ਕੁਝ ਵੀ ਹੋਇਆ, ਤੁਹਾਡੇ ਨਾਲ ਜ਼ਿਆਦਤੀ ਹੋਈ, ਵਿਆਹ ਹੋਇਆ, ਹੁਣ ਅਰਥੀ ਇੱਥੋਂ ਹੀ ਨਿਕਲਣੀ। ਹਾਂ, ਬਿਲਕੁਲ, ਅਕਸਰ ਇਹ ਕਿਹਾ ਜਾਂਦਾ ਸੀਗਾ ਕਿ ਇੱਥੋਂ ਡੋਲੀ ਚੱਲੀ ਆ ਅਤੇ ਉੱਥੋਂ ਅਰਥੀ ਆਉਣੀ ਚਾਹੀਦੀ ਆ। ਦੇਖੋ, ਚੰਗਾ ਉਹ ਵੀ ਨਹੀਂ ਸੀ, ਪਰ ਅੱਜ ਦੇ ਟਾਈਮ 'ਚ ਅਸੀਂ ਬਹੁਤ ਜ਼ਿਆਦਾ ਇੰਪੇਸ਼ੈਂਟ ਹੋ ਗਏ ਹਾਂ, ਬਹੁਤ ਜ਼ਿਆਦਾ ਅਸੀਂ ਕੰਪਰੋਮਾਈਜ਼ ਨਹੀਂ ਕਰਦੇ ਸਿਚੁਏਸ਼ਨ ਨਾਲ, ਠੀਕ ਇਹ ਵੀ ਨਹੀਂ ਹੈ। ਦੋਨੋਂ ਸਾਨੂੰ ਬੈਲੈਂਸ ਕਰਨਾ ਪਏਗਾ। ਜੇ ਅਸੀਂ ਅੱਜ ਦੇ ਟਾਈਮ ਵਿੱਚ ਦੋਨੋਂ, ਅਸੀਂ ਕਹਿੰਦੇ ਹਾਂ ਕਿ ਅਸੀਂ ਮਾਈਗ੍ਰੇਟ ਹੋ ਕੇ ਆਏ, ਦੋਨੋਂ ਪਈਏ ਹਾਂ, ਦੋਨੋਂ ਕੰਮ ਕਰ ਰਹੇ ਹਾਂ, ਦੋਨੋਂ ਘਰ ਦਾ ਕੰਮ ਕਰ ਰਹੇ ਹਾਂ, ਬਾਹਰ ਦਾ ਕੰਮ ਕਰ ਰਹੇ ਹਾਂ, ਤਾਂ ਉਹ ਕਿਤੇ ਨਾ ਕਿਤੇ ਜੇ ਕਲੈਸ਼ ਹੋ ਜਾਂਦੇ ਆ, ਔਰ ਜਦੋਂ ਭੈਣ ਭਰਾ ਹੁੰਦੇ, ਮਾਂ ਪਿਓ ਹੁੰਦੇ, ਆਂਢ ਗੁਆਂਢ ਹੁੰਦਾ, ਕਲੈਸ਼ ਤਾਂ ਹੁੰਦਾ ਹੀ ਹੈ। ਪਰ ਜੇ ਉਹਨੂੰ ਅਸੀਂ ਡੋਮੈਸਟਿਕ ਵਾਇਲੈਂਸ ਦਾ ਦੇ ਕੇ ਓਕੇ ਮੈਨੂੰ ਅੱਖਾਂ ਕੱਢੀਆਂ, ਉਹ ਡੋਮੈਸਟਿਕ ਵਾਇਲੈਂਸ ਹੈ, ਡੋਮੈਸਟਿਕ ਵਾਇਲੈਂਸ ਦੀ ਡੈਫੀਨੇਸ਼ਨ ਬਹੁਤ ਸਵੀਅਰ ਹੈ। ਕਿਉਂਕਿ ਉਹ ਅਗੇਨ ਅਸੀਂ ਹੁਣ ਕਲਚਰ ਦੀ ਗੱਲ ਕਰਾਂਗੇ, ਪਰ ਫਿਰ ਜੇ ਇੱਥੇ ਆ ਗਏ ਹਾਂ, ਸਾਨੂੰ ਕਲਚਰ ਨੂੰ ਵੀ ਥੋੜ੍ਹਾ ਜਿਹਾ ਚੇਂਜ ਕਰਨਾ ਪਏਗਾ, ਪਰ ਉਹਨੂੰ ਟਾਈਮ ਲੱਗਦਾ। ਤਾਂ ਇਸ ਕਰਕੇ ਉਹ ਕਲਚਰਲੀ ਕਈ ਚੀਜ਼ਾਂ ਅਸੀਂ ਅਸੈਪਟ ਨਹੀਂ ਕਰ ਪਾ ਰਹੇ, ਚਾਹੇ ਕੋਈ ਵੀ ਹੋ, ਤੁਸੀਂ ਵੀ ਹੋ ਜੀ। ਹੁਣ ਮੈਂ ਸੌਰੀ, ਬਿਲਕੁਲ ਬਿਲਕੁਲ, ਤੁਸੀਂ ਤੁਹਾਡੇ ਸਾਹਮਣੇ ਮੈਂ ਬੈਠਾ, ਤੁਸੀਂ ਮੇਰੇ ਤੇ ਇਹਨਾਂ ਦੇ ਬੰਦੂਕ ਤਾਣ ਸਕਦੇ ਹੋ। ਤੁਸੀਂ ਥੋੜ੍ਹਾ ਘੂਰਦੇ ਹੋ, ਬੱਚਿਆਂ ਨੂੰ ਘੂਰਨਾ ਪੈਂਦਾ ਹੈ, ਬੱਚਾ ਜਲਦੀ ਨਹੀਂ ਕਰ ਰਿਹਾ, ਅਸੀਂ ਸਕਰੀਮ ਕਰ ਲੈਂਦੇ ਹਾਂ, ਹੈ ਨਾ, ਕੁਝ ਵੀ ਵਾਇਲੈਂਸ ਤਾਂ ਇੱਥੇ ਬਿਲਕੁਲ ਵੀ ਅਲਾਊਡ ਨਹੀਂ ਹੈ, ਥੋੜ੍ਹਾ ਉੱਚੀ ਆਵਾਜ਼ ਵਿੱਚ ਵੀ ਬੋਲਣਾ ਅਲਾਊਡ ਨਹੀਂ ਹੈ। ਮਤਲਬ ਤੁਸੀਂ ਕਿਸੇ ਨੂੰ
ਕਿਸੇ ਦੀ ਪ੍ਰਾਈਵੇਸੀ ਇਨਵੇਜਨ ਨਹੀਂ ਕਰ ਸਕਦੇ, ਚਾਹੇ ਵਾਈਫ ਹੈ ਹਸਬੈਂਡ ਹੈ। ਬਿਲਕੁਲ। ਜੇ ਅਸੀਂ ਡੋਮੈਸਟਿਕ ਵਾਇਲੈਂਸ ਦੇ ਉਸ ਲੈਵਲ ਤੱਕ ਜਾਂਦੇ ਹਾਂ ਫਿਰ ਰਿਸ਼ਤੇ ਨਹੀਂ ਚੱਲ ਸਕਦੇ। ਪਰ ਅਸੀਂ, ਮੈਨੂੰ ਲੱਗਦਾ ਬੀਇੰਗ ਪੰਜਾਬੀ, ਅਸੀਂ ਉਹ ਚੀਜ਼ ਆਪਣਾ ਹੱਕ ਸਮਝਦੇ ਹਾਂ ਕਿ ਜੇ ਮੇਰੀ ਵਾਈਫ ਆ ਤਾਂ ਉਹਦੀ ਪ੍ਰਾਈਵੇਸੀ ਦੇ ਉਹਦਾ ਕੁਝ ਵੀ ਆਪਣਾ ਨਹੀਂ ਹੈਗਾ, ਉਹਦਾ ਜੋ ਕੁਛ ਹੈ ਉਹ ਮੇਰਾ ਆ। ਅਤੇ ਬੀਇੰਗ ਜੇ ਸਾਡੇ ਬੱਚੇ ਆ ਤਾਂ ਉਹਦਾ ਹਰ ਚੀਜ਼ ਸਾਨੂੰ ਪਤਾ ਹੋਣੀ ਚਾਹੀਦੀ ਹੈ। ਅਗੇਨ ਫਿਰ ਉਹ ਥੋੜਾ ਸਾਨੂੰ ਵੀ ਚੇਂਜ ਹੋਣਾ ਪਏਗਾ। ਅਸੀਂ ਕਲਚਰ ਘਰ ਵਿੱਚ ਅਸੀਂ ਜੋ ਚਾਹੇ ਕਰੀ ਜਾਂਦੇ ਹਾਂ, ਬਟ ਅਗੇਨ ਥੋੜਾ ਜੇ ਦੋਨੋਂ ਧਿਰਾਂ ਚੇਂਜ ਕਰਨਗੀਆਂ, ਜੇ ਫੋਨ ਵਾਈਫ ਦਾ ਤੁਹਾਡਾ ਕਿਤੇ ਤੁਹਾਡਾ ਵੀ ਫੋਨ ਵਾਈਫ ਦਾ ਹੋਣਾ ਚਾਹੀਦਾ ਨੇ, ਇਹ ਦੋਨੋਂ ਚੀਜ਼ਾਂ ਬੈਲੈਂਸ ਕਰਨੀ ਪੈਣਗੀਆਂ। ਉੱਥੇ ਤਾਂ ਅਸੀਂ ਮਾਰ ਖਾ ਜਾਂਦੇ ਨੇ। ਉਹਦਾ ਪਾਸਪੋਰਟ ਜਿਹੜਾ ਉਹ ਮੈਨੂੰ ਪਤਾ ਹੋਣਾ ਚਾਹੀਦਾ, ਪਰ ਮੇਰਾ ਉਹ ਜਿਹੜਾ ਆ ਉਹ ਇਹੀ ਪ੍ਰੋਬਲਮ ਆ ਸਾਡੀ। ਸਾਨੂੰ ਕਲਚਰ ਨੇ ਤੇ ਇਹ ਨਹੀਂ ਸਿਖਾਇਆ। ਸਾਡੀ ਪ੍ਰੋਬਲਮ ਇਹ ਕਿ ਸਾਡੀ ਲਾਈਫ 'ਚ ਬੈਲੈਂਸ ਨਹੀਂ ਹੈਗਾ। ਮੈਨੂੰ ਲੱਗਦਾ ਮੇਨ ਜਿਹੜੀ ਜੜ ਆ ਜਿਹੜੀ ਪ੍ਰੋਬਲਮ ਦੀ ਉਹ ਇੱਥੇ ਆ ਕੇ ਖੜਦੀ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਪਹਿਲੋਂ ਵੀ ਹੁੰਦਾ ਸੀ, ਪਰ ਪਹਿਲੋਂ ਲੋਕਾਂ ਦੇ ਵਿੱਚ ਪੇਸ਼ੈਂਸ ਹੁੰਦੀ ਸੀ, ਇੱਕ ਰਿਸ਼ਤੇ ਨਿਭਾਉਣ ਦੀ ਭੁੱਖ ਹੁੰਦੀ ਸੀ ਕਿ ਜੇ ਮਤਲਬ ਉਹ ਜਿੱਦਾਂ ਕਿ ਦੋ ਭਾਂਡੇ ਆ, ਉਹ ਅੰਡਰਸਟੈਂਡਿੰਗ ਹੁੰਦੀ ਸੀ ਕਿ ਭਾਂਡੇ ਆ ਖੜਕ ਕੇ ਕੋਈ ਗੱਲ ਨਹੀਂ, ਕਦੀ ਲੜਾਈ ਹੋ ਗਈ, ਕਦੀ ਪਿਆਰ ਨਾਲ ਰਹਿ ਲਿਆ। ਪਰ ਹੁਣ ਸਾਡੇ ਵਿੱਚ ਪੇਸ਼ੈਂਸ ਮੁੱਕਦੀ ਜਾਂਦੀ ਆ। ਅਗੇਨ ਜੇ ਅਸੀਂ ਸਾਇੰਟੀਫਿਕਲੀ ਵੀ ਗੱਲ ਕਰੀਏ ਤੇ ਆਦਮੀ ਤੇ ਔਰਤ ਬਿਲਕੁਲ ਡਿਫਰੈਂਟ ਨੇ, ਬਿਲਕੁਲ, ਹੈ ਨਾ। ਉਹ ਆਦਮੀ ਵਿੱਚ ਪੇਸ਼ੈਂਸ ਬਹੁਤ ਹੈ, ਔਰਤਾਂ 'ਚ ਪੇਸ਼ੈਂਸ ਦਾ ਲੈਵਲ ਬਹੁਤ ਘੱਟ ਹੈ, ਜਲਦੀ ਪੈਨਿਕ ਹੋ ਜਾਂਦੀਆਂ। ਉਹਨਾਂ ਨੂੰ ਥੋੜਾ ਬੋਲਣ ਦਾ ਵੀ ਥੋੜਾ, ਉਹਨਾਂ ਨੂੰ ਜਿੰਨੀ ਦੇਰ ਉਹਨਾਂ ਦੇ ਇਮੋਸ਼ਨਸ ਬਾਹਰ ਨਹੀਂ ਨਿਕਲਦੇ, ਅਥਰੂ ਨਹੀਂ ਆਉਂਦੇ, ਉਹਨਾਂ ਕੋਲ ਬੈਲੈਂਸ ਨਹੀਂ ਹੋ ਪਾਉਂਦਾ। ਆਦਮੀ ਹਰ ਬਾਹਰੋਂ ਜਿੰਨੀ ਚਾਹੇ ਮੁਸੀਬਤ ਹੋਏ ਆਪਣੇ ਸਿਰ ਤੇ ਲੈ ਕੇ ਘਰ ਆ ਕੇ ਉਹ ਦੱਸਦਾ ਵੀ ਨਹੀਂ, ਪੇਸੀ ਵੀ ਨਹੀਂ ਕਰਦਾ ਹੈਗਾ। ਅਗੇਨ ਜੇ ਸਾਨੂੰ ਆਪਣੀ ਗ੍ਰਸਤੀ ਨੂੰ ਚਲਾਉਣਾ ਤੇ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ। ਜਦੋਂ ਅਸੀਂ ਇਹ ਸਮਝ ਆ ਗਈ ਕਿ ਅਸੀਂ ਦੋਨੋਂ ਪਾਰਟਨਰ ਹਾਂ, ਦੋਨਾਂ ਨੂੰ ਕੀ ਸਾਡੀ ਜ਼ਰੂਰਤ ਆ, ਤੇ ਠੀਕ ਹੋ ਜਾਏਗਾ। ਥੋੜਾ ਬੈਲੈਂਸ, ਅਗੇਨ ਬੈਲੈਂਸ ਕਹਿਣਾ ਸੌਖਾ, ਅਗੇਨ ਬੈਲੈਂਸ ਹਾਂ ਬਿਲਕੁਲ ਕਹਿਣਾ ਸੌਖਾ, ਪਰ ਮੈਨੂੰ ਲੱਗਦਾ ਕਿ ਜਿੱਦਾਂ ਦੀਆਂ ਅੱਜ ਕੱਲ੍ਹ ਸਾਡੀ ਲਾਈਫ 'ਚ ਸਿਚੁਏਸ਼ਨ ਆ, ਖਾਸ ਕਰਕੇ ਇਹਨਾਂ ਦੇਸ਼ਾਂ 'ਚ ਜਦੋਂ ਅਸੀਂ ਆ ਜਾਂਦੇ ਹਾਂ, ਅਤੇ ਜਿੱਦਾਂ ਆਪਾਂ ਗੱਲ ਕੀਤੀ ਕਿ ਆਪਾਂ ਫਸਟ ਜਨਰੇਸ਼ਨ ਹੋਣ ਕਰਕੇ ਸਭ ਕੁਝ ਜ਼ੀਰੋ ਤੋਂ ਸਟਾਰਟ ਕਰਨਾ ਹੈ ਨਾ, ਭਈ ਘਰ ਵੀ ਬਣਾਉਣੇ ਆ, ਗੱਡੀਆਂ ਵੀ, ਬਿਜ਼ਨਸ ਵੀ ਖੜ੍ਹੇ ਕਰਨੇ ਆ, ਤਾਂ ਸਾਡੀਆਂ ਫਾਈਨੈਂਸ਼ੀਅਲਸ ਨੀਡ ਹੋਣ ਕਰਕੇ ਸਾਡੇ ਦਿਮਾਗਾਂ 'ਚ ਸਟਰੈਸ ਵੀ, ਕਿਉਂਕਿ ਸ਼ਾਇਦ ਉਹ ਸਟਰੈਸ ਅਸੀਂ ਆਪ ਹੀ ਖੜ੍ਹੇ ਕੀਤੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ। ਬੜੀਆਂ ਥੋੜ੍ਹੀਆਂ ਚੀਜ਼ਾਂ ਨਾਲ ਵੀ ਸਰ ਸਕਦਾ ਆ, ਪਰ ਅਸੀਂ ਆਪਣੇ ਜਿਹੜੇ ਟੀਚੇ ਆ ਉਹ ਬੜੇ ਵੱਡੇ ਮਿੱਥੇ ਹੋਏ ਆ ਕਿ ਸਾਨੂੰ ਐਡਾ ਘਰ ਚਾਹੀਦਾ ਆ, ਆਹ ਗੱਡੀਆਂ ਚਾਹੀਦੀਆਂ। ਉਹਦੇ ਨਾਲ ਫਿਰ ਜਿਹੜੀ ਸਾਡੀ ਜ਼ਿੰਦਗੀ 'ਚ ਸਟਰੈਸ ਆ ਉਹ ਵੱਧ ਗਈ, ਕਿਤੇ ਨਾ ਕਿਤੇ ਪੇਸ਼ੈਂਸ ਦੇ ਉੱਤੇ ਉਹ ਹਾਵੀ ਹੋ ਜਾਂਦੀ ਆ, ਅਤੇ ਜਿਹੜਾ ਜ਼ਿੰਦਗੀ ਦਾ ਲਾਈਫ ਬੈਲੈਂਸ ਆ ਉਹ ਸਾਡਾ ਗਵਾਚ ਜਾਂਦਾ। ਅਤੇ ਮੈਨੂੰ ਲੱਗਦਾ ਤਾਈਓ ਡਾਵਾਡੋਲ ਹੋ ਜਾਂਦੇ ਅਸੀਂ। ਅਗੇਨ ਉਹ ਹੁਣ ਸਾਨੂੰ ਪਤਾ ਤੇ ਲੱਗ ਗਿਆ ਕਿ ਪੇਸ਼ੈਂਸ ਖਤਮ ਹੋ ਗਈ, ਪਰ ਉਹਨੂੰ ਅਸੀਂ ਠੀਕ ਕਿਸ ਤਰ੍ਹਾਂ ਕਰਨਾ। ਬਿਲਕੁਲ, ਇਹ ਵੱਡਾ ਮੁੱਦਾ, ਇਹ ਸਭ ਤੋਂ ਵੱਡਾ ਮੁੱਦਾ, ਔਰ ਸਭ ਨੂੰ ਪਤਾ ਹੈ ਬਿਲਕੁਲ ਕਿ ਕਿਸ ਤਰ੍ਹਾਂ ਕਰਨਾ, ਪਰ ਕਰਨ ਨੂੰ ਤਿਆਰ ਕੋਈ ਨਹੀਂ, ਕਰਦੇ ਨਹੀਂ ਪਏ। ਮੈਂ ਵੀ ਨਹੀਂ ਕਰ ਰਹੀ, ਤੁਸੀਂ ਵੀ ਨਹੀਂ ਕਰ ਰਹੇ, ਕੋਈ ਵੀ ਨਹੀਂ ਕਰ, ਪਤਾ ਸਭ ਕੁਝ। ਉਹ ਸਾਡੀ ਈਗੋ ਵਿੱਚ ਆ ਜਾਂਦੀ ਹੈ ਨਾ। ਹਾਂਜੀ, ਈਗੋ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਸਾਨੂੰ ਜਿੱਦਾਂ ਬੀਇੰਗ ਪੰਜਾਬੀ ਕਹਿੰਦੇ ਕਿ ਪੰਜਾਬੀ ਝੁਕ ਨਹੀਂ ਸਕਦੇ, ਤੇ ਉਹ ਇਹ ਨਹੀਂ ਹੈ ਵੀ ਅਸੀਂ ਆਪਣੇ ਘਰ ਸ਼ਾਇਦ ਪਰਿਵਾਰ 'ਚ ਜੇ ਝੁਕ ਜਾਈਏ ਤੇ ਉਹ ਤੇ ਸਾਡੀ ਚੰਗਿਆਈ ਹੋਊਗੀ ਨਾ। ਅਸੀਂ ਜੇ ਰਿਸ਼ਤਾ ਨਿਭਾਉਣ ਲਈ ਜੇ ਤੁਸੀਂ ਝੁਕਦੇ ਹੋ ਤੇ ਤੁਹਾਡੀ ਸਿਆਣਪ ਆ, ਪਰ ਅਸੀਂ ਉਹ ਕਹਿੰਦੇ ਕਿ ਨਹੀਂ, ਜੇ ਮੈਂ ਭਾਵੇਂ ਗਲਤੀ ਮੇਰੀ ਵੀ ਹੋਵੇ ਪਰ ਸੌਰੀ ਅਗਲਾ ਬੋਲੇ। ਬਿਲਕੁਲ, ਸੌਰੀ ਦੋਨੋਂ ਹੀ ਨਾ ਬੋਲਣ ਤਾਂ ਥੋੜਾ ਆਰਾਮ ਨਾਲ ਚੱਲਣ ਤਾਂ ਮੈਨੂੰ ਲੱਗਦਾ ਸਭ ਕੁਝ ਠੀਕ ਹੋ ਜਾਂਦਾ ਹੈ। ਬਟ ਉਹੀ ਅਗੇਨ ਜਿੱਥੇ ਭਾਂਡੇ ਹੋਣਗੇ ਅਗੇਨ ਅਸੀਂ ਕਹੀਏ ਵੀ ਖੜਕਣਗੇ ਨਹੀਂ, ਇਹ ਤਾਂ ਇੰਪੋਸੀਬਲ ਹੈ। ਉਹ ਮੈਨੂੰ ਲੱਗਦਾ ਇੱਦਾਂ ਦਾ ਕੋਈ ਰਿਸ਼ਤਾ ਹੋਣਾ ਹੀ ਨਹੀਂਗਾ। ਜਿੱਦਾਂ ਤੁਸੀਂ ਗੱਲ ਕੀਤੀ ਕਿ ਭੈਣ ਭਰਾ ਆ, ਮਾਂ ਪਿਓ ਆ, ਅਸੀਂ ਆਪਣੇ ਮਾਂ ਪਿਓ ਨਾਲ ਵੀ ਰੁੱਸ ਜਾਂਦੇ ਆ, ਮਾਵਾਂ ਨਾਲ ਵੀ ਕਈ ਗੱਲਾਂ ਤੋਂ ਗੁੱਸੇ ਗਿਲੇ ਹੋ ਜਾਂਦੇ ਆ, ਪਿਓਾਂ ਨਾਲ ਹੋ ਜਾਂਦੇ ਆ। ਭੈਣ ਭਰਾ ਸਾਰੀ ਉਮਰ ਜੁੰਡੇ ਪੱਟਦੇ ਆਏ, ਸਾਰੀ ਉਮਰ ਹੀ ਲੜਦੇ ਆਏ ਆ। ਹਾਂ, ਪਰ ਉੱਥੇ ਸਾਨੂੰ ਕਦੀ ਇੱਦਾਂ ਦਾ ਨਹੀਂ ਆਇਆ ਚੀਜ਼। ਪਰ ਜਦੋਂ ਇੱਕ ਹਸਬੈਂਡ ਵਾਈਫ ਦੀ ਲੜਾਈ ਹੁੰਦੀ ਆ ਕਿ ਮੈਨੂੰ ਇਹ ਉੱਚਾ ਬੋਲਿਆ, ਉਹਦੇ ਤੋਂ ਵੀ ਸ਼ਾਇਦ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਕੇਸ ਆ ਇਹਦੇ ਤੇ ਹਾਸਾ ਬਹੁਤ ਆਇਆ। ਕੁਛ ਮੈਨੂੰ ਲੱਗਦਾ ਯਾਦ ਆ ਗਿਆ ਤੁਹਾਨੂੰ। ਨਹੀਂ, ਉੱਚਾ ਬੋਲਿਆ ਕਿਸੇ ਨੂੰ ਵੀ ਪਸੰਦ ਨਹੀਂ ਹੈ, ਔਰ ਅਗਲੇ ਬੰਦੇ ਨੂੰ ਸਮਝ ਨਹੀਂ ਆਉਂਦਾ ਕਿ ਉਹ ਉੱਚਾ ਬੋਲਿਆ। ਹਾਂ ਬਿਲਕੁਲ, ਇਹ ਮੈਨੂੰ ਲੱਗਦਾ ਕਿ ਇਹ ਦੇਖੋ ਆਪਣਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਆ। ਕਿਸੇ ਨੂੰ ਲੱਗਦਾ ਕਿ ਉਹ ਉੱਚਾ ਬੋਲਿਆ, ਕਿਸੇ ਨੂੰ ਲੱਗਦਾ ਕਿ ਇਹ ਮੈਨੂੰ ਸਮਝਦੀ ਨਹੀਂ। ਅਤੇ ਅੱਛਾ, ਖੈਰ ਮੈਂ ਜੇ ਤੁਸੀਂ ਕੋਈ ਇੱਦਾਂ ਦੀ ਜਿੱਦਾਂ ਤੁਸੀਂ ਡੀਲ ਕਰਦੇ ਹੋ ਰੋਜ਼ ਇਹਨਾਂ ਨਾਲ ਨਾ, ਅਤੇ ਕੋਈ ਗੱਲ ਤੁਸੀਂ ਸਾਂਝੀ ਕਰ ਸਕੋ, ਜੇ ਕੋਈ ਵੀ ਕਿੱਦਾਂ ਦੇ ਡੋਮੈਸਟਿਕ ਵਾਇਲੈਂਸ ਕਿਸ ਹੱਦ 'ਤੇ ਤਾਂ ਜਾਂ ਕਿੱਦਾਂ ਦੇ ਆਉਂਦੇ ਆ ਤੁਹਾਡੇ ਕੋਲ, ਕੋਈ ਇੱਦਾਂ ਦੀ ਜੇ ਗੱਲ ਜਾਂ ਕਹਾਣੀ ਸਾਂਝੀ ਕਰ ਸਕੋ ਤੁਸੀਂ। ਅਗੇਨ ਮੇਰਾ
ਕੋਈ ਵੀ ਸਟੋਰੀ ਜਾਂ ਕੋਈ ਕਿਸੇ ਵੀ ਸਬਜੈਕਟਿਵ ਨਹੀਂ ਹੈ, ਕਿਸੇ ਨੂੰ ਵੀ ਹਾਂ ਬਿਲਕੁਲ ਬਿਲਕੁਲ ਹਾਂ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਬਣਾ ਰਹੇ। ਹਾਂ ਬਿਲਕੁਲ, ਇਹ ਜ਼ਰੂਰ, ਇਹ ਬਹੁਤ ਸਹੀ ਗੱਲ ਕਹੀ ਕਿ ਸਾਡਾ ਇੱਥੇ ਬੈਠ ਕੇ ਗੱਲਾਂ ਕਰਨ ਦਾ ਮੰਤਵ ਇਹ ਨਹੀਂ ਆ ਕਿ ਅਸੀਂ ਕਿਸੇ ਨੂੰ ਟਾਰਗੇਟ ਕਰ ਰਹੇ ਹਾਂ। ਸਾਡਾ ਮਕਸਦ ਇੱਕੋ ਇੱਕ ਆ ਕਿ ਅਸੀਂ ਇਹਨਾਂ ਸੋਸ਼ਲ ਜਿਹੜੇ ਟੌਪਿਕਸ ਨੂੰ 'ਤੇ ਗੱਲ ਕਰਦੇ ਹਾਂ, ਇਹਨਾਂ 'ਤੇ ਗੱਲ ਕਰਕੇ ਸ਼ਾਇਦ ਜੇ ਇੱਕ ਬੰਦੇ ਦੀ ਜ਼ਿੰਦਗੀ 'ਤੇ ਵੀ ਅਸਰ ਹੋ ਸਕੇ ਅਤੇ ਜਿਹੜੀ ਸਾਡੀ ਕੋਸ਼ਿਸ਼ ਆ ਉਹ ਕਿਤੇ ਨਾ ਕਿਤੇ ਸਫਲ ਹੋਊਗੀ। ਹਾਂਜੀ ਮੈਮ ਪਲੀਜ਼। ਹਾਂਜੀ, ਕਿਉਂਕਿ ਅਗੇਨ ਜਦ ਵੀ ਡੋਮੈਸਟਿਕ ਵਾਇਲੈਂਸ ਦਾ ਕੋਈ ਵੀ ਇਸ਼ੂ ਹੋ ਜਾਂਦਾ, ਜਦ ਹਸਬੈਂਡ ਵਾਈਫ ਲੜਦੇ ਆ, ਕਈ ਵਾਰੀ ਉਹਨਾਂ ਦਾ ਮੋਟਿਵ ਨਹੀਂ ਹੁੰਦਾ ਕਿ ਉਹ ਇਸ ਚੀਜ਼ ਨੂੰ ਇਸ ਸੀਰੀਅਸ ਮੋਡ 'ਤੇ ਲੈ ਜਾਣਗੇ। ਅਗੇਨ ਮੇਰਾ ਇਹ ਦੱਸਣ ਦਾ ਅਵੇਅਰਨੈਸ ਦਾ ਕਿ ਜੇ ਤੁਸੀਂ ਜਦੋਂ ਵੀ ਲੜਦੇ ਹੋ ਜਾਂ ਕੁਝ ਵੀ ਜਦੋਂ ਵੀ ਆਰਗੂਮੈਂਟ ਹੁੰਦਾ, ਇਹ ਨਹੀਂ ਮੈਂ ਕਹਿ ਸਕਦੀ ਕਿ ਤੁਸੀਂ ਆਰਗੂਮੈਂਟ ਨਾ ਕਰੋ, ਅਗੇਨ ਅਸੀਂ ਕਹਿ ਦਿੱਤਾ, ਪਰ ਆਲੇ ਦੁਆਲੇ ਨੂੰ ਬਿਲਕੁਲ ਧਿਆਨ 'ਚ ਰੱਖੋ। ਹੁਣ ਮੇਰੇ ਕੋਲ ਰੀਸੈਂਟ ਇੱਕ ਸਿਚੁਏਸ਼ਨ ਆਈ, ਯੰਗ ਕਪਲ ਸੀ, ਉਹ ਸ਼ਾਪਿੰਗ ਸੈਂਟਰ ਵਿੱਚ ਸੀ, ਹਸਬੈਂਡ ਕੰਮ ਕਰਕੇ ਆਇਆ ਸੀ, ਰਾਤ ਨੂੰ ਥੱਕਿਆ ਪਿਆ ਸੀ, ਅੱਛਾ ਜੀ, ਟਰੋਲੀ ਜ਼ਿਆਦਾ ਓਵਰਲੋਡਡ ਸੀ, ਅਤੇ ਵਾਈਫ ਫੋਨ ਵਗੈਰਾ ਦੇਖਦੀ ਹੋਣੀ ਆ, ਉਹ ਪੁਸ਼ ਕਰਨ ਲਈ ਉਹ ਕਹਿੰਦੇ ਵੀ ਤੂੰ ਦੋਨੋਂ ਇੱਕ ਇਸ ਚੀਜ਼ 'ਤੇ ਮਤਲਬ ਖੁੜਕ ਗਏ, ਆਰਗਿਊ ਕਰ ਗਏ ਕਿ ਤੂੰ ਟਰਾਲੀ ਨੂੰ ਪੁਸ਼ ਕਰ। ਉਹਨੇ ਉਹਦੀ ਬਾਂਹ ਫੜ ਕੇ ਉੱਥੇ ਰੱਖੀ। ਅੱਛਾ, ਉੱਥੇ ਉਹ ਬਸ ਉਹ ਉੱਥੇ ਆਰਗੂਮੈਂਟ ਹੋਏ, ਟਰਾਲੀ ਲੈ ਕੇ ਉਹ ਘਰ ਚਲੇ ਗਏ। ਉਹ ਉਹਨਾਂ ਦੀ ਰਿਕਾਰਡਿੰਗ ਕੈਮਰੇ ਵਿੱਚ ਆ ਗਈ। ਅਗਲੇ ਦਿਨ ਪੁਲਿਸ ਨੇ ਉਹਦੇ ਉੱਤੇ ਟੈਂਪਰੇਰੀ ਪ੍ਰੋਟੈਕਸ਼ਨ ਆਰਡਰ ਲਾ ਦਿੱਤਾ ਮੇਲ ਦੇ ਉੱਪਰ, ਜਸਟ ਬਿਕੋਜ਼ ਉਹ ਕੈਮਰੇਜ਼ 'ਚ ਆ ਗਈ। ਕਿਸੇ ਨੇ ਸ਼ਿਕਾਇਤ ਨਹੀਂ ਕੀਤੀ, ਉਹਨਾਂ ਦਾ ਕੁਝ ਮੋਟਿਵ ਨਹੀਂ ਸੀ, ਉਹ ਤਾਂ ਸਿੰਪਲ ਉਹਨਾਂ ਦੀ 1-2 ਮਿੰਟ ਲਈ ਆਰਗੂਮੈਂਟ ਹੋਇਆ ਔਰ ਉਹ ਹੱਸਦੇ ਹੱਸਦੇ ਘਰ ਵੀ ਆ ਗਏ। ਉਹ ਇੱਕ ਕਿਸਮ ਦਾ ਉਹੀ ਸਿੰਪਲ ਉਹੀ ਭੈਣ ਭਰਾ ਵਾਲਾ ਕਿ ਤੂੰ ਖਿੱਚ, ਤੂੰ ਟਰਾਲੀ ਪੁਸ਼ ਕਰ, ਤੂੰ ਟਰਾਲੀ ਪੁਸ਼ ਕਰ। ਔਰ ਉਹ ਮੁੱਦਾ ਇੰਨਾ ਵੱਡਾ ਹੋ ਗਿਆ, ਚਾਹੇ ਉਹਨੂੰ ਗੁੱਡ ਬਿਹੇਵੀਅਰ ਦਾ ਮਿਲਿਆ, ਕਿਉਂਕਿ ਉਹਦੇ ਵਿੱਚ ਜੇ ਅਗੇਨ ਹੁਣ ਇਹਦੇ ਵਿੱਚ ਟੈਕਨੀਕਲ ਕੀ ਹੈ ਕਿ ਵਾਈਫ ਨੇ ਕੰਪਲੇਂਟ ਨਹੀਂ ਕੀਤੀ, ਵਾਈਫ ਨੂੰ ਪ੍ਰੋਟੈਕਸ਼ਨ ਨਹੀਂ ਚਾਹੀਦੀ, ਪਰ ਪੁਲਿਸ ਨੇ ਦੇਖਿਆ ਕਿ ਨਹੀਂ ਜੀ ਇਹਨੇ ਉਹਦੇ ਤੇ ਹਾਂਜੀ ਕਿਸੇ ਵੀ ਤਰ੍ਹਾਂ ਦੀ ਉਹਦੀ ਬਾਂਹ ਫੜ ਕੇ ਉਹਨੂੰ ਖਿੱਚਿਆ ਜਾਂ ਉਹਦੇ ਨਾਲ ਆਰਗੂਮੈਂਟ ਕੀਤਾ, ਤੇ ਉਹਦੇ ਤਾਂ ਹੁਣ ਅਗੇਨ ਗੁੱਡ ਬਿਹੇਵੀਅਰ ਦੀ ਉਹਨੂੰ ਵਾਰਨਿੰਗ ਮਿਲ ਗਈ ਹੈ। ਅਗੇਨ ਅਸੀਂ ਕਹੀਏ ਕਿ ਗੁੱਡ ਬਿਹੇਵੀਅਰ ਦੀ ਵੀ ਉਹ ਵੀ ਕੋਈ ਬੁਰੀ ਗੱਲ ਨਹੀਂ ਹੈ ਨਾ, ਬਟ ਕੱਲ੍ਹ ਨੂੰ ਜੇ ਦੂਸਰੀ ਕੰਪਲੇਂਟ ਹੋ ਗਈ, ਚਾਹੇ ਵਾਈਫ ਨੇ ਨਹੀਂ ਕਰਨੀ, ਕਦੀ ਉਹ ਉੱਚੀ ਆਰਗੂ ਕਰਦੇ ਹੋਏ ਕਿਸੇ ਨੇਬਰ ਨੇ ਕਰ ਦਿੱਤੀ, ਉਹ ਕ੍ਰਿਮੀਨਲ ਐਕਟ ਹੋ ਜਾਊਗਾ। ਓਕੇ, ਫਿਰ ਜਿਹਦੇ ਵਿੱਚ ਜੇਲ੍ਹ ਵੀ ਹੋ ਸਕਦੀ ਹੈ, ਸਜ਼ਾ ਵੀ ਹੋ ਸਕਦੀ ਹੈ, ਬਹੁਤ ਨਿੱਕੀ ਜੀ ਬਹੁਤ ਛੋਟੀ ਜੀ ਗੱਲ। ਸੋ ਅਸੀਂ ਮੇਕ ਸ਼ੋਰ ਕਰੀਏ ਕਿ ਅਸੀਂ ਇਹ ਬਹੁਤ ਸੀਰੀਅਸ ਮੁੱਦਾ ਹੈ। ਅਸੀਂ ਨਹੀਂ, ਬਹੁਤ ਸਾਰੇ ਲੋਕ ਆਉਂਦੇ ਜਿਹੜੇ ਨਹੀਂ ਕਿ ਉਹ ਦੁਬਾਰਾ ਚਾਹੁੰਦੇ ਨੇ ਕਿ ਅਸੀਂ ਜੁੜ ਜਾਈਏ, ਨਹੀਂ ਜੀ ਉਹ ਟਾਈਮ ਸੀਗੀ, ਹੀਟ ਆਫ ਦਾ ਮੂਮੈਂਟ ਸੀਗੀ, ਅਸੀਂ ਉਸ ਚੀਜ਼ ਨੂੰ ਨਹੀਂ ਕਰਨਾ ਚਾਹੁੰਦੇ ਸੀਗੇ। ਵਾਈਫ ਕੁਝ ਵੀ ਬਿਆਨ ਦੇਣ ਨੂੰ ਤਿਆਰ ਹੁੰਦੀ ਹੈ, ਹਸਬੈਂਡ ਕੁਝ ਵੀ ਕਰਨ ਨੂੰ ਤਿਆਰ ਹੁੰਦਾ ਹੈ, ਬਟ ਅਗੇਨ 5-5 ਸਾਲ ਦੇ ਬੈਨ ਲੱਗ ਜਾਂਦੇ ਨੇ, ਬੱਚਿਆਂ ਨੂੰ ਦੇਖਣ ਤੋਂ ਤਰਸ ਜਾਂਦੇ ਹੋ ਜਾਂ ਕੁਝ ਵੀ, ਮਤਲਬ ਫੈਮਿਲੀ ਇੱਕ ਕਿਸਮ ਦੀ, ਮੈਂ ਵਰਡ ਨਹੀਂ ਯੂਜ਼ ਕਰਨਾ, ਡਿਸਟਰਬ ਹੋ ਜਾਂਦੀ ਹੈ, ਡਿਸਟਰਬ ਹੋ ਜਾਂਦੀ, ਖਤਮ ਹੋ ਜਾਂਦੀ। ਬਿਲਕੁਲ। ਸੋ ਜਦੋਂ ਵੀ ਕੋਈ ਸਾਨੂੰ ਗੁੱਸਾ ਆਉਂਦਾ, ਸਭ ਨੂੰ ਆਉਂਦਾ, ਅਗੇਨ ਅਸੀਂ ਉਹ ਚੀਜ਼ ਕਹਿ ਰਹੇ ਹਾਂ ਕਿ ਉਸ ਸਿਚੁਏਸ਼ਨ ਨੂੰ ਅਵੋਇਡ ਕਰੀਏ, ਕਿਉਂਕਿ ਇਸ ਅਗੇਨ ਅਸੀਂ ਉਸ ਚੀਜ਼ ਨੂੰ ਕਲਚਰ ਦਾ ਨਾਮ ਨਹੀਂ ਦੇ ਸਕਦੇ। ਬਿਲਕੁਲ, ਕਿਉਂਕਿ ਹੁਣ ਜਦ ਅਸੀਂ ਇਸ ਕੰਟਰੀ 'ਚ ਆ ਗਏ ਤੇ ਸਾਨੂੰ ਇੱਥੋਂ ਦੇ ਰੂਲਸ, ਇੱਥੋਂ ਦੇ ਲਾਅ ਸਾਨੂੰ ਅਡੈਪਟ ਕਰਨੇ ਪੈਣਗੇ। ਸੇਮ ਵਿਦ ਬੱਚਿਆਂ ਦੇ, ਕਿ ਕਿਸੇ ਨੇ ਆਪਣੇ ਬੱਚੇ ਨੂੰ ਸਲੈਪ ਕੀਤਾ, ਪਿਆਰ ਨਾਲ ਹੀ ਕੀਤਾ ਮਤਲਬ, ਤੇ ਉਹਦੇ ਤੇ ਨਿਸ਼ਾਨ ਪੈ ਗਿਆ, ਉਹਦੇ ਹੱਥ ਵਿੱਚ ਕੁਝ ਸੀ, ਤਾਂ ਉਹ ਅਗਲੇ ਦਿਨ ਬੱਚਾ ਸਕੂਲ ਚਲਾ ਗਿਆ, ਉਹਨਾਂ ਨੇ ਟੀਚਰ ਨੇ ਦੇਖ ਲਿਆ, ਬੱਚੇ ਦੀ ਇੰਟਰਵਿਊ ਲੈ ਲਈ। ਹਾਂ, ਇਹ ਵੀ ਬਹੁਤ ਵਾਰ ਇਹ ਚੀਜ਼ਾਂ ਮੈਂ ਵੀ ਸੁਣੀਆਂ ਕਿ ਚਾਹੇ ਬੱਚੇ ਨੇ ਕੁਛ ਵੀ ਨਾ ਕਿਹਾ ਹੋਵੇ, ਪਰ ਟੀਚਰਸ ਪੁੱਛਦੇ ਆ ਉਹਨੂੰ। ਇੱਥੇ ਉਹਨਾਂ ਜਿਹੜੀਆਂ ਸਾਰੀਆਂ ਗਵਰਨਮੈਂਟ ਬੋਡੀਜ਼ ਨੇ ਉਹ ਪ੍ਰੋਟੈਕਟ ਕਰਦੀਆਂ, ਪ੍ਰੋਟੈਕਟ ਉਹ ਚੰਗੇ ਵਿੱਚ ਕਰਨਾ ਚਾਹੁੰਦੀਆਂ ਨੇ। ਅਗੇਨ ਉਹ ਕਿਤੇ ਨਾ ਕਿਤੇ ਉਹ ਫਿਰ ਸਾਨੂੰ ਪ੍ਰੂਵ ਤੇ ਕਰਨਾ ਪਏਗਾ ਨਾ, ਇਸ ਮਤਲਬ ਇੱਕ ਲੰਬਾ ਮਸਲਾ, ਇਹਦੇ ਵਿੱਚ ਤੁਹਾਡੇ ਪੈਸੇ, ਇਮੋਸ਼ਨਲ, ਫਾਈਨੈਂਸ਼ੀਅਲ ਹਰ ਚੀਜ਼ ਇਨਵੋਲਵ ਹੋਏਗੀ, ਔਰ ਟਾਈਮ ਲੱਗੇਗਾ, ਔਰ ਫੈਮਿਲੀ ਬਹੁਤ ਡਿਸਟਰਬ ਹੋ ਜਾਂਦੀ ਹੈ। ਸੋ ਅਸੀਂ ਕੋਸ਼ਿਸ਼ ਕਰੀਏ, ਤੇ ਇਹ ਕੋਸ਼ਿਸ਼ ਅਗੇਨ ਅਸੀਂ ਗੱਲ ਕਰ ਰਹੇ ਸੀ ਵੀ ਕੋਸ਼ਿਸ਼ ਕਿਸ ਤਰ੍ਹਾਂ ਹੋਏਗੀ। ਹੁਣ ਕੋਸ਼ਿਸ਼ ਤੇ ਕਹਿ ਦਿੱਤੀ, ਬਿਲਕੁਲ ਕਹਿ ਦਿੱਤੀ, ਪਰ ਇਹਨੂੰ ਕੀਤਾ ਕਿਵੇਂ ਜਾਊਗਾ? ਕਿਉਂਕਿ ਕਈ ਵਾਰ ਹੁੰਦਾ ਕਿ ਉਹ ਜਿਹੜੀ 1-2 ਮਿੰਟ ਦੀ ਚੀਜ਼ ਆ ਉਹ ਬਾਅਦ ਚੋਂ ਤੁਹਾਨੂੰ ਬਹੁਤ ਭਾਰੀ ਪੈ ਜਾਂਦੀ, ਪਰ ਉਹ 1-2 ਮਿੰਟ ਸਾਂਭਣੇ ਉਹ ਕਈ ਵਾਰ ਪਤਾ ਹੀ ਨਹੀਂ ਲੱਗਦਾ ਤੁਹਾਨੂੰ। ਅਗੇਨ ਉਹੀ ਮੈਂਟਲ ਹੈਲਥ, ਕਿਉਂਕਿ ਸਾਨੂੰ ਕੋਈ ਬ੍ਰੇਕ ਨਹੀਂ ਹੈ। ਬੱਚਿਆਂ ਨੂੰ, ਜਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਹੌਬੀਜ਼ ਨੂੰ ਪ੍ਰਮੋਟ ਕਰਦੇ ਹਾਂ, ਹਸਬੈਂਡ ਵਾਈਫ ਇੱਕ ਦੂਸਰੇ ਨੂੰ ਐਪਰੀਸ਼ੀਏਟ ਕਰਨ, ਉਹਨਾਂ ਦੀਆਂ ਪਰਸਨਲ ਜਿਹੜੇ ਉਹਨਾਂ 'ਚ ਕੋਈ ਵੀ ਗੁਣ ਹੈਗੇ ਉਹਨੂੰ ਪ੍ਰਮੋਟ ਕਰਨ। ਜੇ ਤੈਨੂੰ ਡਾਂਸ ਚੰਗਾ ਲੱਗਦਾ ਤੂੰ ਉਹ ਕਰ ਲੈ, ਤੂੰ ਜਿੰਮ ਜਾ, ਜਾਂ ਉਹਨੂੰ ਮਤਲਬ
ਕਿ ਤੂੰ ਸਵੇਰ ਦੀ ਤੂੰ ਥੱਕੀ ਪਈ ਆ, ਤੂੰ ਕੰਮ ਕੀਤਾ, ਜੇ 2 ਵਰਡ ਪਿਆਰ ਨਾਲ ਉਹ ਕਹੇ ਜੀ ਤੁਸੀਂ ਬਾਹਰੋਂ ਆਏ ਹੋ ਬਹੁਤ ਥੱਕੇ ਹੋਏ ਹੋ, ਔਖਾ ਕਹਿਣਾ। ਬਿਲਕੁਲ ਔਖਾ ਹੈ। ਪਰ ਇੱਕ ਦੂਜੇ ਨੂੰ ਐਪਰੀਸ਼ੀਏਟ ਕੀਤਾ ਜਾਏ ਕਿ ਕਿਉਂਕਿ ਕਿਸੇ ਨੇ ਇੱਥੇ ਸਾਨੂੰ ਸਾਰਿਆਂ ਨੂੰ ਚੇਂਜ ਨਹੀਂ ਮਿਲ ਰਹੀ ਹੈ ਨਾ। ਜਦੋਂ ਇੱਕ ਦੂਸਰੇ ਨੂੰ ਅਸੀਂ ਪਿਆਰ ਨਾਲ, ਸਾਨੂੰ ਪਤਾ ਲੱਗੇਗਾ ਜਿਹੜਾ ਸਾਡਾ ਜੀਵਨ ਸਾਥੀ ਹੈ ਸਾਨੂੰ ਐਪਰੀਸ਼ੀਏਟ ਕਰ ਰਿਹਾ, ਸਾਨੂੰ ਕੋਈ, ਕਿਉਂਕਿ ਸਭ ਦਾ ਇਹੀ ਹੁੰਦਾ। ਉਹ ਸਪੈਸ਼ਲੀ ਅਗੇਨ ਇਟਸ ਵੈਰੀ ਹਾਰਡ, ਮਤਲਬ ਮੇਰੇ ਲਈ ਵੀ ਬੜੀ ਦੁਖਦਾਈ ਹੈ ਕਿ ਜਿਹੜੇ ਇੰਡੀਆ ਤੋਂ ਸਾਡੇ ਪੇਰੈਂਟਸ ਆਉਂਦੇ ਨੇ, ਹਾਂਜੀ, ਉਹਨਾਂ ਦਾ ਵੀ ਅੱਜ ਕੱਲ੍ਹ ਬਹੁਤ ਵੱਡਾ ਰੀਜ਼ਨ ਬਣ ਰਿਹਾ, ਮਤਲਬ ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ ਨਾ। ਅੱਛਾ ਜੀ। ਤਾਂ ਉਹ ਡਿਵੋਰਸ ਹੁੰਦਾ ਉਹ ਸਭ ਨੂੰ, ਔਰ ਬੀਇੰਗ ਏ ਮਦਰ ਮੈਨੂੰ ਵੀ ਲੱਗਦਾ ਕਿ ਮੇਰਾ ਬੱਚਾ, ਮੈਂ ਵੀ ਆਪਣੇ ਬੱਚੇ ਦੀ ਸਾਈਡ ਲਵਾਂ। ਜੇ ਉਹ ਕਹੇ, ਉਹ ਪੇਰੈਂਟਸ ਦਾ ਵੀ ਕਸੂਰ ਨਹੀਂ ਹੈ ਬਿਲਕੁਲ, ਬਟ ਉਹ ਅਗੇਨ ਜੇ ਅਸੀਂ ਆਪਣੇ ਪੇਰੈਂਟਸ ਨੂੰ ਬੁਲਾਉਂਦੇ ਹਾਂ ਇੰਡੀਆ ਤੋਂ, ਚਾਹੇ ਉਹ ਕੁੜੀ ਬੁਲਾਉਂਦੀ ਹੈ ਚਾਹੇ ਉਹ ਮੁੰਡਾ ਬੁਲਾਉਂਦਾ, ਪਰ ਉਹਨੂੰ ਦੇਖਣਾ ਪਏਗਾ ਕਿ ਬੈਲੈਂਸ ਕਿਸ ਤਰ੍ਹਾਂ ਰੱਖਣਾ। ਉਹ ਫਿਰ ਉਸ ਪਾਰਟੀ ਦੀ ਜ਼ਿੰਮੇਵਾਰੀ ਆਉਂਦੀ ਹੈ ਜਿਹਦੇ ਪੇਰੈਂਟਸ ਨੇ, ਬਿਲਕੁਲ, ਕਿ ਰਾਦਰ ਕਿ ਅਸੀਂ ਕਿਸੇ ਨੂੰ ਬੜੀ ਖੁਸ਼ੀ ਨਹੀਂ ਬੁਲਾਇਆ, ਅਸੀਂ ਆਪਣੇ ਬੱਚਿਆਂ ਦੀ ਲੁੱਕ ਆਫਟਰ ਕਰਨ ਲਈ ਬੁਲਾਇਆ ਜਾਂ ਉਹਨਾਂ ਨੂੰ ਖੁਸ਼ੀ ਲਈ ਬੁਲਾਇਆ, ਔਰ ਮਹੀਨੇ ਬਾਅਦ ਅਸੀਂ ਕੋਈ ਵੀ ਚੀਜ਼, ਚਾਹੇ ਉਹ ਪ੍ਰੋਬਲਮ ਉਹ ਹਸਬੈਂਡ ਵਾਈਫ ਦੀ ਆਲਰੇਡੀ ਹੁੰਦੀ ਆਪਸ 'ਚ, ਪਰ ਉਹ ਬਲੇਮ ਆ ਜਾਂਦਾ ਕਿ ਇਹ ਆਏ ਸੀ, ਇਹ ਸਾਡਾ ਇਸ਼ੂ ਹੋ ਗਿਆ, ਔਰ ਫਿਰ ਬਹੁਤ ਸਾਰਿਆਂ ਤੇ ਅੱਜ ਕੱਲ੍ਹ DV ਵੀ ਲੱਗਦੀ ਪਈ ਹੈ ਪੇਰੈਂਟਸ ਦੇ ਉੱਤੇ ਵੀ। ਸੋ ਹੋ ਜਾਂਦੇ ਨੇ, ਚਲੋ ਅਸੀਂ ਇਸ ਚੀਜ਼ ਨੂੰ ਜ਼ਿਆਦਾ ਉਸ ਚੀਜ਼ ਨੂੰ ਨੈਕਸਟ ਸਟੇਜ ਮਿਲ ਜਾਂਦੀ ਆ। ਤਾਂ ਉਹ ਜਦੋਂ ਵੀ ਪੇਰੈਂਟਸ ਨੇ ਆਉਣਾ, ਅਗੇਨ ਮੇਰਾ ਬੇਟਾ ਹੁਣ 13 ਦਾ ਹੋ ਗਿਆ, ਤਾਂ ਮੇਰੀ ਨੇਬਰਹੁੱਡ 'ਚੋਂ ਇੱਕ ਆਸਟ੍ਰੇਲੀਅਨ ਸੀਗੀ, ਅਤੇ ਸ਼ੀ ਸੈਡ ਕਿ PPP ਕੋਰਸ ਹੁੰਦਾ ਹੈ। ਮੈਨੂੰ ਲੱਗਿਆ ਕਿ ਮੇਰੇ ਬੇਟੇ ਲਈ ਹੁੰਦਾ, ਉਹ ਟੀਨੇਜਰ ਹੋ ਜਾ, ਕਹਿੰਦੀ ਨਹੀਂ ਕਿਉਂਕਿ ਇਹ ਪੇਰੈਂਟਸ ਲਈ ਹੁੰਦਾ ਹੈ। ਇਹ ਤੇ ਹਰ ਚੀਜ਼ ਤੁਹਾਡੇ ਆਪਣੇ ਵਾਸਤੇ, ਤੁਸੀਂ ਹਰ ਚੀਜ਼ ਆਪਣੇ ਤੇ ਐਪਲੀਕੇਬਲ ਕਰਨੀ ਹੈ। ਤੁਹਾਡੇ ਪੇਰੈਂਟਸ ਆਏ, ਤੁਹਾਡੇ ਘਰ ਬੱਚਾ ਹੋਇਆ, ਤੁਹਾਡਾ ਵਿਆਹ ਹੋਇਆ, ਪਹਿਲੇ ਤੁਸੀਂ ਆਪਣੇ ਆਪ ਨੂੰ ਐਜੂਕੇਟ ਕਰੋ, ਹਾਂ ਪਹਿਲੇ ਐਜੂਕੇਟ ਕਰਨਾ। ਤਾਂ ਅਸੀਂ ਇਹ ਸਾਡਾ ਇਹੋ ਹੀ ਹੈ ਕਿ ਹਰ ਕੋਈ ਖੁਸ਼ੀ ਨਾਲ ਰਹੇ ਘਰ 'ਚ। ਕੋਈ ਪਹਿਲੇ ਵੀ ਹੁੰਦੀਆਂ ਸੀ, ਉਹ ਹੁੰਦੀਆਂ ਰਹਿਣੀਆਂ, ਪਰ ਉਹਨੂੰ ਬੈਲੈਂਸ ਕਿਸ ਤਰ੍ਹਾਂ ਕਰਨਾ। ਬਿਲਕੁਲ, ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਕਿ ਭਾਂਡੇ ਜਿਹੜੇ ਉਹ ਖੜਕਦੇ ਆ, ਉਹ ਖੜਕਣੇ ਨੋਰਮਲ ਆ, ਨੈਚੁਰਲ ਆ, ਇਟਸ ਪਾਰਟ ਆਫ ਲਾਈਫ, ਪਰ ਉਹਦੀ ਜਿਹੜੀ ਸਿਚੁਏਸ਼ਨ ਦੀ ਗੰਭੀਰਤਾ ਨੂੰ ਸਮਝਣਾ, ਬਈ ਅਸੀਂ ਖੜੇ ਕਿੱਥੇ ਆ। ਕਈ ਵਾਰ ਜਿੱਦਾਂ ਤੁਸੀਂ ਆ ਇੱਕ ਐਗਜ਼ਾਮਪਲ ਦਿੱਤੀ ਆ, ਪਰ ਉਹ ਜਿਹੜੀ ਪਹਿਲੀ ਵਾਰ ਵਾਰਨਿੰਗ ਮਿਲੀ, ਪਰ ਦੂਸਰੀ ਵਾਰ ਕੋਈ ਨਿੱਕੀ ਜਿਹੀ ਵੀ ਚੀਜ਼ ਉਸ ਇਨਸਾਨ ਦੇ ਅਗੇਂਸਟ ਜਾਂਦੀ ਆ ਅਤੇ ਕ੍ਰਿਮੀਨਲ ਲਾਜ਼ ਜਾਂ ਕ੍ਰਿਮੀਨਲ ਇੰਪਲੀਕੇਸ਼ਨਸ ਉਹਦੇ ਉੱਤੇ ਲੱਗ ਜਾਣਗੀਆਂ। ਤਾਂ ਮੇਰੇ ਖਿਆਲ ਸਾਰੀ ਉਮਰ ਹੀ ਉਹਦੇ 'ਤੇ ਜਿਹੜੇ ਬੈਨਸ ਲੱਗਣਗੇ ਜਾਂ ਉਹਦੀ ਜ਼ਿੰਦਗੀ ਇੱਕ ਤਰ੍ਹਾਂ ਪੂਰੀ ਤਰ੍ਹਾਂ ਬਦਲ ਜੂਗੀ। ਇਹ ਚੀਜ਼ਾਂ ਬਹੁਤ ਨਿੱਕੀਆਂ ਪਰ ਕਈ ਜਿਨ੍ਹਾਂ 'ਤੇ ਬੀਤਦੀਆਂ ਉਹਨਾਂ ਨੂੰ ਬਹੁਤ ਸਾਲਾਂ ਪਿੱਛੇ ਸੁੱਟ ਦਿੰਦੀਆਂ, ਖਾਸ ਕਰਕੇ ਇਹਨਾਂ ਦੇਸ਼ਾਂ 'ਚ। ਅਤੇ ਮੇਰੇ ਖਿਆਲ ਜਿਹੜਾ ਤੁਸੀਂ ਇਹਦੀ ਸਿਚੁਏਸ਼ਨ ਦਾ ਹੱਲ ਦੱਸਿਆ ਉਹ ਬਹੁਤ ਵਧੀਆ, ਕਿ ਅਸੀਂ ਇੱਕ ਦੂਸਰੇ ਨੂੰ ਬੀਇੰਗ ਅ ਪਾਰਟਨਰ ਇੱਕ ਦੂਸਰੇ ਨੂੰ ਐਪਰੀਸ਼ੀਏਟ ਕਰੀਏ। ਕਿ ਜੇ ਹਾਊਸ ਵਾਈਫ ਆ ਤਾਂ ਉਹਨੂੰ, ਸਾਨੂੰ ਐਂ ਲੱਗਦਾ ਹੁੰਦਾ ਕਿ ਹਾਊਸ ਵਾਈਫ ਸਾਰਾ ਦਿਨ ਵਿਹਲੇ ਰਹਿੰਦੀ ਆ, ਪਰ ਜਿੰਨਾ ਮੈਨੂੰ ਲੱਗਦਾ ਕਿ ਉਹਦੇ ਉੱਪਰ ਜ਼ਿੰਮੇਵਾਰੀ ਹੁੰਦੀ ਆ ਘਰ ਸਾਂਭਣ ਦੀ, ਜਾਂ ਘਰ ਨੂੰ ਹਰ ਵੇਲੇ ਉਹਦੀ ਜ਼ਿੰਮੇਵਾਰੀ, ਉਹ ਮੇਰੇ ਖਿਆਲ ਉਹ ਇੱਕ ਇੱਦਾਂ ਦਾ ਵਰਕਰ ਹੈ ਜਿਹਨੂੰ ਕੋਈ ਆਫ ਨਹੀਂ, ਅਤੇ ਉਹ ਸਿਰਫ ਐਪਰੀਸ਼ੀਏਸ਼ਨ ਚਾਹੀਦੀ ਹੁੰਦੀ ਆ। ਜਿਹੜਾ ਘਰ ਵਾਲਾ ਆ ਜੇ ਉਹਨੂੰ ਐਪਰੀਸ਼ੀਏਟ ਕਰੇ ਤਾਂ ਹਾਂ ਬਿਲਕੁਲ ਉਹਨੂੰ, ਜਿੱਦਾਂ ਤੁਸੀਂ ਕਿਹਾ ਕਿ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਜਿਹੜਾ ਐਕਸਪ੍ਰੈਸ ਕਰਨ ਦਾ ਤਰੀਕਾ, ਚਾਹੇ ਉਹ ਜਿੰਮ ਜਾਵੇ ਜਾਂ ਉਹ ਸੋਸ਼ਲ ਗੈਦਰਿੰਗਸ 'ਚ ਜਾਵੇ, ਪਰ ਉਹ ਜਿਹੜਾ ਅੰਦਰੋਂ ਮੈਂਟਲ ਡੀਟੌਕਸੀਕੇਸ਼ਨ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਜਦੋਂ ਬੰਦਾ ਭਰਿਆ ਰਹਿੰਦਾ ਹੈ ਅੰਦਰੋਂ, ਐਂਡ ਉਹ ਉੱਪਰ ਦੀ ਉੱਪਰ ਅਸੀਂ ਇੱਕ ਦੂਸਰੇ ਨੂੰ ਐਪਰੀਸ਼ੀਏਟ ਨਹੀਂ ਕਰਦੇ ਜਾਂ ਇੱਕ ਦੂਸਰੇ ਨੂੰ ਐਨਕਰੇਜ ਨਹੀਂ ਕਰਦੇ, ਇੱਕ ਦੂਸਰੇ ਦੀ ਪ੍ਰੋਬਲਮਸ ਨਹੀਂ ਸਮਝਦੇ, ਤਾਂ ਉਹ ਬਹੁਤ ਵੱਡੀ ਜੜ ਆ ਜਦੋਂ ਇਹ ਜਿਹੜੀਆਂ ਚੀਜ਼ਾਂ ਇਹ ਪੈਦਾ ਹੁੰਦੀਆਂ ਉੱਥੋਂ। ਐਟ ਦ ਐਂਡ ਅਸੀਂ ਕਿਸ ਲਈ ਕਰ ਰਹੇ ਹਾਂ, ਬਿਲਕੁਲ ਇੰਨੀ ਮਿਹਨਤ ਅਸੀਂ ਕਿਸ ਚੀਜ਼, ਆਪਣੇ ਪਰਿਵਾਰ ਲਈ। ਸਾਰਾ ਦਿਨ ਤੇ ਇਹੀ ਕਹਿੰਦੇ ਨਾ ਕਿ ਅਸੀਂ ਤਾਂ ਪਰਿਵਾਰ ਹੀ ਜੇ ਖੁਸ਼ ਨਹੀਂ ਹੋਇਆ, ਜੇ ਉਹ ਵਰਡਸ ਨਾਲ ਖੁਸ਼ ਹੋ ਸਕਦਾ, ਹਾਂ ਬਿਲਕੁਲ, ਜੇ ਤੁਹਾਡੇ ਉਹ ਛੋਟੇ ਐਕਟਸ ਨਾਲ ਖੁਸ਼ ਹੋ ਸਕਦਾ ਤਾਂ ਕਿਉਂ ਨਹੀਂ। ਤਾਂ ਅੱਜ ਮੈਨੂੰ ਲੱਗਦਾ ਅੱਜ ਤੋਂ ਅਸੀਂ ਕੋਸ਼ਿਸ਼ ਕਰੀਏ, ਤੁਸੀਂ ਵੀ ਮੈਂ ਵੀ, ਬਿਲਕੁਲ ਸਾਰੇ ਥੋੜੀ ਕੋਸ਼ਿਸ਼ ਕਰੀਏ। ਹਾਂ ਬਿਲਕੁਲ, ਇਹ ਜਿਹੜੀਆਂ ਚੀਜ਼ਾਂ ਆ ਇਹ ਸਾਡੀ ਜ਼ਿੰਦਗੀ 'ਚ ਚੀਜ਼ਾਂ ਨਿੱਕੀਆਂ ਹੁੰਦੀਆਂ, ਪਰ ਇਹਨਾਂ ਦਾ ਅਸਰ ਜਿਹੜੇ ਆ ਇਹ ਬਹੁਤ ਵੱਡੇ ਹੁੰਦੇ ਆ। ਜਿੱਦਾਂ ਇੱਕ ਅੱਧੇ ਮਿੰਟ ਦਾ ਗੁੱਸਾ ਹੁੰਦਾ, ਪਰ ਉਹ ਕਈ ਥਾਵਾਂ ਮਤਲਬ ਕਈ ਸਾਲਾਂ ਤੱਕ ਉਹ ਕਈ ਵਾਰ ਗਲਤੀ ਐਡੀ ਵੱਡੀ ਹੋ ਜਾਂਦੀ ਉਹ 1-2 ਮਿੰਟ ਦੇ ਵਿੱਚ ਕਿ ਉਹ ਤੁਹਾਨੂੰ ਕਈ ਸਾਲਾਂ ਤੱਕ ਭੁਗਤਣਾ ਪੈਂਦੀ ਆ ਉਹਦਾ। ਅਤੇ ਜੇ ਉਹਦੀ ਜਗ੍ਹਾ 'ਤੇ ਆਪਾਂ ਨਿੱਕੀਆਂ ਚੀਜ਼ਾਂ ਚੇਂਜਿਸ ਆਪਣੀ ਲਾਈਫ ਦੇ ਵਿੱਚ ਲਿਆਈਏ ਅਤੇ ਉਹਦੇ ਨਾਲ ਬਹੁਤ ਜ਼ਿਆਦਾ ਅਸਰ ਪਊਗਾ ਇਨ ਅ ਪੋਜ਼ੀਟਿਵ ਵੇ, ਕਿ ਸਾਡਾ ਫੈਮਿਲੀ, ਅਸੀਂ ਜਿਹਦੇ ਕਰਕੇ ਭੱਜੇ ਫਿਰਦੇ ਹਾਂ, ਸਾਡੇ ਪਰਿਵਾਰ ਖੁਸ਼ ਹੋਣਗੇ।
ਅਗੇਨ ਜੇ ਸਾਨੂੰ ਫਿਰ ਵੀ ਥੋੜਾ ਜਿਹਾ ਅਸੀਂ ਸਿੱਖਣਾ ਤਾਂ ਅਸੀਂ ਕਿਸੇ ਵੀ ਮੈਜਿਸਟ੍ਰੇਟ ਕੋਰਟ ਵਿੱਚ ਜਾਈਏ, ਫਿਰ ਤੁਸੀਂ ਜਿਹਦੇ ਵਿੱਚ ਆਲਰੇਡੀ ਬਹੁਤ ਸਾਰੇ ਕਮਿਊਨਿਟੀ ਦੇ ਮੈਂਬਰ ਬੈਠੇ ਹੁੰਦੇ ਜਿਨ੍ਹਾਂ ਨੂੰ ਦੇਖ ਕੇ ਬਹੁਤ ਦੁੱਖ ਲੱਗਦਾ, ਛੋਟੇ ਬੱਚੇ, ਬਿਲਕੁਲ ਉਹ ਮਤਲਬ 2-4 ਮਹੀਨੇ ਦੇ ਬੱਚੇ, ਔਰ ਮੇਰੇ ਕੋਲ ਕਦੀ ਇਹ ਹੁੰਦਾ ਵੀ 2-4 ਦਿਨਾਂ ਵਾਲੇ ਬੱਚੇ, ਹਾਂ ਬਿਲਕੁਲ ਬਿਲਕੁਲ, ਉਹ ਦੇਖ ਕੇ ਤੁਹਾਡਾ ਦਿਲ ਮਤਲਬ ਪਸੀਜ ਜਾਂਦਾ ਬਿਲਕੁਲ। ਔਰ ਅਗੇਨ ਇਹ ਵੀ ਜਦੋਂ ਨਵਾਂ ਬੱਚਾ ਘਰ ਵਿੱਚ ਆਉਂਦਾ ਤੇ ਅਗੇਨ ਅਸੀਂ ਉਸ ਸਿਚੁਏਸ਼ਨ ਨੂੰ ਕਿ ਉਹ ਪੋਸਟਨੈਟਲ ਡਿਪਰੈਸ਼ਨ ਵੀ ਹੁੰਦਾ ਹੈ, ਬਹੁਤ ਸਾਰੇ ਸੈਪਰੇਸ਼ਨ ਉਦੋਂ ਹੁੰਦੀ ਹੈ ਜਦੋਂ ਬੱਚਾ, ਜਦ ਕਿ ਬੜੀ ਦੁੱਖ ਵਾਲੀ ਗੱਲ ਹੈ ਕਿ ਬੱਚਾ ਆਇਆ ਔਰ ਉਧਰੋਂ ਮਾਂ ਪਿਓ ਅਲੱਗ ਹੋ ਗਿਆ ਨਾ, ਉਹ ਬੱਚੇ ਦੀ ਕਿਸਮਤ। ਬਿਲਕੁਲ। ਤੇ ਮੇਰੇ ਖਿਆਲ ਸਭ ਤੋਂ ਜ਼ਿਆਦਾ ਉਹ ਜਿਹੜੀ ਜ਼ਿੰਦਗੀ ਆ, ਸਭ ਤੋਂ ਜ਼ਿਆਦਾ ਇਫੈਕਟ ਜਿਹੜੀ ਉਹ ਉਸ ਬੱਚੇ ਦੀ ਹੁੰਦੀ ਆ। ਮਾਂ ਜਾਂ ਬਾਪ ਜਦੋਂ ਅਲੱਗ ਹੁੰਦੇ ਆ, ਉਹ ਦੋਨੇ ਕਿਤੇ ਨਾ ਕਿਤੇ ਆਪਣੀ ਜ਼ਿੰਦਗੀਆਂ 'ਚ ਆਪਣੇ ਆਪ ਨੂੰ ਬਿਜ਼ੀ ਕਰ ਲੈਂਦੇ ਆ, ਜਾਂ ਫਿਰ ਵੀ ਕੋਈ ਨਾ ਕੋਈ ਉਹਨਾਂ ਨੂੰ ਪਰਪਸ ਮਿਲ ਜਾਂਦਾ ਹੈ, ਆਪਣੀ ਜ਼ਿੰਦਗੀ ਕੱਢ ਲੈਂਦੇ ਆ। ਪਰ ਜਿਹੜੀ ਬੱਚੇ ਦੀ ਜ਼ਿੰਦਗੀ ਉਹ ਹਮੇਸ਼ਾ ਲਈ ਬਦਲ ਜਾਂਦੀ ਆ। ਬਿਲਕੁਲ। ਸੋ ਅਗੇਨ ਸਿਚੁਏਸ਼ਨ ਨੂੰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੀਏ, ਐਜੂਕੇਟ ਹੋਣ ਦੀ ਕੋਸ਼ਿਸ਼ ਕਰੀਏ, ਕਿਤਾਬਾਂ ਪੜ੍ਹੀਏ। ਅੱਜ ਕੱਲ੍ਹ ਅਸੀਂ ਬੜੇ ਅਵੇਅਰ ਹਾਂ, ਟਿਕਟੋਕ ਦੇਖਦੇ ਹਾਂ, ਸਾਰਾ ਕੁਝ ਹੈ, ਅਤੇ ਇਹ ਪਰਿਵਾਰ ਨੂੰ ਸੰਭਾਲ ਕੇ ਕਿਸ ਤਰ੍ਹਾਂ ਰੱਖਿਆ ਜਾ ਸਕਦਾ ਉਹਦੀਆਂ ਵੀ ਦੇਖੀਏ ਅਸੀਂ। ਬਿਲਕੁਲ ਇਹ ਸਭ ਠੀਕ ਹੋ ਜਾਏਗਾ। ਹਾਂ, ਇਹ ਐਜੂਕੇਟ ਕਰਨਾ ਮੈਨੂੰ ਲੱਗਦਾ, ਕਿਉਂਕਿ ਜਿਹੜੀ ਜੇ ਕਹਿੰਦੇ ਹੁੰਦੇ ਕਿ ਸਟਾਰਟ ਫਰੋਮ ਯੋਰ ਹੋਮ, ਜੇ ਸਾਡਾ ਘਰ ਖੁਸ਼ਹਾਲ ਨਹੀਂ ਤੇ ਅਸੀਂ ਜੋ ਮਰਜ਼ੀ ਸੁਪਨੇ ਪਾਲੀ ਜਾਈਏ, ਜਿੰਨੀਆਂ ਮਰਜ਼ੀ ਵੱਡੀਆਂ ਗੱਡੀਆਂ ਰੱਖੀ ਜਾਈਏ, ਜੇ ਅਸੀਂ ਅੰਦਰੋਂ ਖੁਸ਼ ਨਹੀਂ ਹਾਂ ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਬੇਈਮਾਨੀ ਹੋ ਜਾਂਦੀਆਂ। ਤੇ ਬਿਲਕੁਲ ਸਾਨੂੰ ਆਪਣੇ ਪਰਿਵਾਰਾਂ 'ਤੇ ਕੰਮ ਕਰਨ ਦੀ ਲੋੜ ਆ, ਸਾਨੂੰ ਆਪਣੇ ਰਿਸ਼ਤਿਆਂ 'ਤੇ ਕੰਮ ਕਰਨ ਦੀ ਲੋੜ ਆ, ਕਿਉਂਕਿ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਆ ਉਹ ਸਾਡੀ ਜ਼ਿੰਦਗੀਆਂ ਨੂੰ ਬਹੁਤ ਬਿਹਤਰ ਬਣਾ ਸਕਦੀਆਂ ਆ। ਤੇ ਮੈਮ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੋ, ਕਿਉਂਕਿ ਇਹ ਜਿਹੜਾ ਮੁੱਦਾ ਆ, ਜੇ ਜਾਂਦੇ ਜਾਂਦੇ ਮੈਨੂੰ ਥੋੜ੍ਹਾ ਜਿਹਾ ਜਿਹੜਾ ਡਿਵੋਰਸ, ਜਿੱਦਾਂ ਤੁਸੀਂ ਗੱਲ ਕੀਤੀ ਆ, ਰੋਕਣ ਦਾ ਕਾਰਨ ਅਤੇ ਤਰੀਕਾ ਫਿਰ ਉਹੀ ਆ ਕਿ ਆਪਣੇ ਆਪ ਨੂੰ ਪੇਸ਼ੈਂਸ ਜਾਂ ਇੱਕ ਦੂਸਰੇ ਨੂੰ ਇਨਕਰੇਜ ਆ। ਜੇ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਤਾਂ ਇਸ ਚੀਜ਼ 'ਤੇ ਸਾਡੇ ਜਿਹੜੇ ਹੈਗੇ ਆ ਉਹਨਾਂ ਨਾਲ ਕੋਈ ਗੱਲ ਕਰਨੀ ਚਾਹੋ, ਐਂਡ 'ਤੇ ਜ਼ਰੂਰ ਕਰ ਸਕਦੇ ਹੋ। ਡਿਵੋਰਸ ਕਿਸੇ ਵੀ ਚੀਜ਼ ਦਾ ਸਲਿਊਸ਼ਨ ਨਹੀਂ ਹੈ। ਹਾਂਜੀ। ਬਟ ਅਗੇਨ ਅਬਿਊਜ਼ਿਵ ਰਿਲੇਸ਼ਨਸ਼ਿਪ ਵਿੱਚ ਰਹਿਣ ਨਾਲੋਂ ਚੰਗਾ ਡਿਵੋਰਸ ਨੂੰ ਮੈਂ ਬਹੁਤ ਜ਼ਿਆਦਾ ਬੁਰਾ ਵੀ ਨਹੀਂ ਅਸੀਂ ਕਹਿ ਸਕਦੇ। ਬਟ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਨਾ। ਕਈ ਵਾਰ ਹੁੰਦਾ ਆ ਕਿ ਨਹੀਂ ਤੈਨੂੰ ਇਹ ਰਿਸ਼ਤੇ 'ਚ ਰਹਿਣਾ ਪੈਣਾ, ਪਰ ਉਹ ਰਿਸ਼ਤਾ ਹੀ ਇੰਨਾ ਕੁ ਟੌਕਸਿਕ ਹੁੰਦਾ ਹੈ ਕਿ ਉਹ ਤੁਹਾਡੀ ਜ਼ਿੰਦਗੀ ਲਈ, ਤੁਹਾਡੇ ਬੱਚਿਆਂ ਲਈ, ਈਵਨ ਕਿ ਬੱਚਿਆਂ, ਬਿਲਕੁਲ ਬੱਚਿਆਂ ਲਈ ਕਈ ਰਿਸ਼ਤੇ ਜਦੋਂ ਟੁੱਟਦੇ ਉਹਨਾਂ ਦੀ ਜ਼ਿੰਦਗੀਆਂ ਬਦਲਦੀਆਂ, ਪਰ ਕਈ ਵਾਰ ਉਹੋ ਜਿਹੇ ਰਿਸ਼ਤੇ 'ਚ ਰਹਿਣਾ ਵੀ ਜ਼ਿੰਦਗੀ, ਜਿਹੜੇ ਬੱਚਿਆਂ ਦੀ ਜ਼ਿੰਦਗੀ ਉਹ ਵੀ ਨਰਕ ਕਰ ਦਿੰਦੀ ਆ। ਬਿਲਕੁਲ। ਤਾਂ ਡਿਵੋਰਸ ਅਗੇਨ ਤੁਹਾਡਾ ਇੰਡੀਵਿਜੂਅਲ ਮਸਲਾ ਹੈ, ਉਹਦੇ 'ਤੇ ਅਸੀਂ ਕੋਈ ਨਹੀਂ ਦੇ ਸਕਦੇ, ਕਿਉਂਕਿ ਹਰ ਤਰ੍ਹਾਂ ਦੇ ਘਰ ਦੀ ਸਿਚੁਏਸ਼ਨ ਹੁੰਦੀ ਹੈ। ਕਿਸੇ ਨੇ ਅਸੀਂ ਇੱਕ ਪੂਰੇ ਤਰ੍ਹਾਂ ਦਾ ਕਿ ਮੈਂ ਜੋ ਇੱਕ ਮੈਸੇਜ ਦੇਵਾਂਗੇ ਸਭ 'ਤੇ ਐਪਲੀਕੇਬਲ ਹੋਏਗਾ। ਬਟ ਅਗੇਨ ਐਨਾਲਾਈਜ਼ ਕਰੋ ਕਿ ਤੁਹਾਡੇ ਦੋਨਾਂ ਦੇ ਡਿਸੀਜਨ ਨਾਲ ਕੌਣ ਇੰਪੈਕਟ ਹੋ ਰਿਹਾ, ਔਰ ਤੁਹਾਨੂੰ ਇਸ ਚੀਜ਼ ਦਾ ਕੀ ਫਾਇਦਾ ਹੋ ਰਿਹਾ, ਜਾਂ ਕਿ ਜੇ ਮੈਨੂੰ ਥੋੜ੍ਹਾ ਜਿਹਾ ਆਪਣੇ ਆਪ ਨੂੰ ਚੇਂਜ ਕਰਕੇ ਜੇ ਚੀਜ਼ ਬਿਹਤਰ ਹੋ ਸਕਦੀ ਹੈ ਔਰ ਅਸੀਂ ਸਭ ਦਾ ਉਸ ਪੋਜ਼ੀਟਿਵ ਤਰੀਕੇ ਨਾਲ ਫਾਇਦਾ, ਜਾਂ ਇਸ ਚੀਜ਼ ਨੂੰ ਛੱਡ ਕੇ ਤਾਂ ਉਸ ਤੋਂ ਬਾਅਦ ਸਾਨੂੰ ਖੁਸ਼ੀ ਕਿੰਨੀ ਮਿਲ ਰਹੀ ਹੈਗੀ ਹੈ, ਕਿੰਨੇ ਲੋਕਾਂ ਨੂੰ ਖੁਸ਼ੀ ਮਿਲ ਰਹੀ ਹੈ। ਉਹ ਸਭ ਤੋਂ ਵੱਡੀ ਗੱਲ ਕਿ ਮੈਨੂੰ ਕਿੰਨੀ ਖੁਸ਼ੀ ਮਿਲ ਰਹੀ ਹੈ ਆਪਣੇ ਆਪ ਨੂੰ ਚੇਂਜ ਨਾ ਕਰਕੇ। ਬਿਲਕੁਲ। ਤਾਂ ਅਗੇਨ ਇਹ ਤੁਹਾਡੀ ਆਪਣੀ ਚੋਇਸ। ਬਿਲਕੁਲ, ਕਿਉਂਕਿ ਇਹ ਜਿੱਦਾਂ ਅਸੀਂ ਅੱਗੇ ਵੀ ਗੱਲ ਕੀਤੀ ਕਿ ਇਹ ਜਿਹੜੇ ਚੀਜ਼ਾਂ ਹੁੰਦੀਆਂ ਸ਼ਾਇਦ ਜੇ ਆਪਾਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰੀਏ ਤਾਂ ਉਹਦੀ ਜਗ੍ਹਾ 'ਤੇ ਜੇ ਅਸੀਂ ਆਪਣੇ ਆਪ ਨੂੰ ਚੇਂਜ ਕਰਨ ਦੇ ਰੈਦਰ ਦੈਨ ਅਸੀਂ ਹਰ ਵੇਲੇ ਇਹ ਕਹਿਣਾ ਕਿ ਮੇਰੇ ਪਾਰਟਨਰ 'ਚ ਆਹ ਕਮੀਆਂ, ਮੇਰੇ ਪਾਰਟਨਰ 'ਚ ਆਹ ਕਮੀਆਂ, ਤੂੰ ਆਹ ਨਹੀਂ ਕਰਦਾ, ਤੂੰ ਇੱਦਾਂ ਨਹੀਂ ਕਰਦੀ, ਉਹਦੀ ਜਗ੍ਹਾ 'ਤੇ ਜੇ ਆਪਣੇ ਆਪ 'ਤੇ ਕੰਮ ਕਰੀਏ ਤਾਂ ਚੀਜ਼ਾਂ ਬਹੁਤ ਬਿਹਤਰ ਹੋ ਸਕਦੀਆਂ। ਇੱਕ ਉਹ ਰਿਸ਼ਤੇ ਨੂੰ ਸਮਝਣ ਦੀ ਲੋੜ ਆ। ਰਿਸ਼ਤਾ ਜਿਹੜਾ ਉਹ ਬਹੁਤ ਵੱਡਾ ਹੁੰਦਾ ਹੈ, ਅਤੇ ਜਿਹੜੀਆਂ ਲੜਾਈਆਂ ਹੁੰਦੀਆਂ ਜਾਂ ਕਮੀਆਂ ਹੁੰਦੀਆਂ ਉਹ ਬਹੁਤ ਛੋਟੀਆਂ ਹੁੰਦੀਆਂ, ਅਤੇ ਸਿਰਫ ਉਹਨਾਂ ਕਮੀਆਂ 'ਤੇ ਆਪਣੀਆਂ ਕਮੀਆਂ 'ਤੇ ਪਹਿਲਾਂ ਕੰਮ ਕਰਨ ਦੀ ਲੋੜ ਆ ਸਾਨੂੰ। ਆਪਣੀਆਂ ਕਮੀਆਂ, ਹਾਂ ਬਿਲਕੁਲ, ਆਪਣੀਆਂ ਕਮੀਆਂ 'ਤੇ ਜੇ ਅਸੀਂ ਕੰਮ ਕਰਕੇ ਰਿਸ਼ਤੇ ਨਿਭਾਉਣ ਵੱਲ ਹੋ ਜਾਈਏ ਤਾਂ ਮੈਨੂੰ ਲੱਗਦਾ ਕਿ ਇੰਨੇ ਜਿਹੜੇ ਇੱਕ ਹਸਬੈਂਡ ਵਾਈਫ ਦਾ ਰਿਸ਼ਤਾ ਹੈ, ਇਹਦੇ ਨਾਲ ਖੂਬਸੂਰਤ ਰਿਸ਼ਤਾ ਹੀ ਕੋਈ ਨਹੀਂ। ਬਿਲਕੁਲ ਜੀ, ਬਿਲਕੁਲ। ਉਹਨਾਂ ਸਿੰਸੀਅਰ ਪਾਰਟਨਰ ਤੁਸੀਂ ਇੰਪਲੋਈ ਲੱਭਦੇ ਹੋ, ਜਾਂ ਅਸੀਂ ਸੋਸ਼ਲ ਐਨੀਮਲ ਹਾਂ, ਅਸੀਂ ਬਹੁਤ ਫਰੈਂਡਸ ਬਣਾਉਂਦੇ ਹਾਂ, ਸਾਰਾ ਇੰਨਾ ਟਰਸਟ ਕਿਹਦੇ 'ਤੇ ਕਰ ਸਕਦੇ ਹੋ? ਬਿਲਕੁਲ। ਇੱਕ ਪਾਰਟਨਰ ਤੋਂ ਇਲਾਵਾ ਉਹਦੇ ਅੱਗੇ ਰੋ ਵੀ ਸਕਦੇ ਹੋ, ਹੱਸ ਵੀ ਸਕਦੇ ਹੋ, ਕੁਝ ਇੱਕ ਟਾਈਮ ਤੋਂ ਬਾਅਦ ਆਪਣੇ ਪੇਰੈਂਟਸ ਨਾਲੋਂ ਵੀ ਜ਼ਿਆਦਾ ਪਿਆਰ ਹੋ ਜਾਂਦਾ ਆਪਣੇ ਪਾਰਟਨਰ। ਤੁਸੀਂ ਆਪਣੀ ਸਾਰੀ ਗੱਲ ਤੁਸੀਂ ਕਰ ਸਕਦੇ ਹੋ। ਬਿਲਕੁਲ। ਤਾਂ ਫਿਰ ਅਗੇਨ ਜੇ ਉਹ ਸਾਨੂੰ ਇੰਨਾ ਪਿਆਰਾ ਹੈ, ਅਤੇ ਜੇ ਉਹਦੇ ਲਈ ਥੋੜ੍ਹੀ ਜਿਹੀ ਸਾਨੂੰ ਚੇਂਜ ਲਿਆਉਣੀ ਪਏਗੀ ਆਪਣੀ ਜ਼ਿੰਦਗੀ ਵਿੱਚ, ਜਾਂ ਆਪਣੇ
ਚੀਜ਼ ਸਿਚੁਏਸ਼ਨ ਨੂੰ ਅਵੋਇਡ ਹੀ ਕਰਨ ਦੀ ਲੋੜ ਹੈ, ਚੇਂਜ ਮੈਨੂੰ ਲੱਗਦਾ ਕਿਸੇ ਲਈ ਵੀ ਨਹੀਂ ਲਿਆਉਣੀ, ਤੁਸੀਂ ਆਪਣੇ ਆਪ ਲਈ ਚੇਂਜ ਲਿਆਉਣੀ ਕਿਉਂਕਿ ਮੈਨੂੰ ਚੰਗਾ ਲੱਗਦਾ ਉਹਦੇ ਨਾਲ। ਸ਼ਾਇਦ ਉਹ ਸਾਹਮਣੇ ਵਾਲੇ ਦੀ ਜ਼ਿੰਦਗੀ ਉਨੀ ਨਹੀਂ ਚੇਂਜ ਹੋਊਗੀ ਜਿੰਨੀ ਤੁਹਾਡੀ ਆਪਣੀ, ਜਿਹੜਾ ਚੇਂਜ ਤੁਸੀਂ ਆਪਣੀ ਜ਼ਿੰਦਗੀ 'ਚ ਮਹਿਸੂਸ ਕਰੋਗੇ, ਇੱਕ ਸਕੂਨ, ਇੱਕ ਖੁਸ਼ੀ ਮਹਿਸੂਸ ਹੁੰਦੀ ਆ। ਤੇ ਬਿਲਕੁਲ ਜਦੋਂ ਘਰ ਦੇ ਵਿੱਚ ਉਹ ਕਹਿੰਦੇ ਹੁੰਦੇ ਨਾ ਕਿ ਘਰ 'ਚ ਹੱਸੇ ਜੇ ਜਨਾਨੀ ਦੋਸਤੋ ਤੇ ਸੁਰਗਾਂ ਦੀ ਨਿਸ਼ਾਨੀ, ਸੋਨੇ ਤੇ ਸੁਹਾਗੇ ਦੀ ਨਿਸ਼ਾਨੀ ਦੋਸਤੋ ਮਾਨ ਸਾਹਿਬ ਨੇ ਕਿਹਾ ਆ। ਤਾਂ ਮੈਨੂੰ ਲੱਗਦਾ ਕਿ ਸਹੀ ਗੱਲ ਹੈ ਕਿ ਜੇ ਸਾਡੀ ਵਾਈਫ ਖੁਸ਼ ਆ, ਜੇ ਘਰ ਦੇ ਵਿੱਚ ਜਿਹੜੀ ਸੁਆਣੀ ਆ ਜੇ ਉਹ ਖੁਸ਼ ਆ ਤੇ ਘਰ ਖੁਸ਼ਹਾਲ ਆ, ਬੱਚੇ ਜਿਹੜੇ ਆ ਉਹ ਖੁਸ਼ਹਾਲ ਆ ਤੇ ਬੱਚਿਆਂ ਦੀ ਜ਼ਿੰਦਗੀ ਹਰ ਚੀਜ਼। ਸੋ ਅਗੇਨ ਜਿੱਦਾਂ ਮੈਮ ਨੇ ਕਿਹਾ ਕਿ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਆ, ਉਹਨਾਂ 'ਤੇ ਕੰਮ ਸਾਨੂੰ ਆਪਣੇ ਆਪ 'ਤੇ ਕੰਮ ਕਰੀਏ ਤਾਂ ਬਹੁਤ ਕੁਛ ਬਦਲ ਸਕਦਾ ਆ। ਸੋ ਮੈਮ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਰ ਪੋਡਕਾਸਟ 'ਚ ਕੁਛ ਇੱਦਾਂ ਦੀ ਗੱਲ ਕੀਤੀ ਜਾਵੇ ਜਿਹੜੀ ਸਾਡੀ ਜ਼ਿੰਦਗੀ 'ਚ ਕੁਛ ਬਦਲਾ ਲਿਆ ਸਕੇ। ਅਤੇ ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਇੱਦਾਂ ਦਾ ਹੋਊਗਾ ਕਿ ਜਿਹੜਾ ਸਾਡੀ ਜ਼ਿੰਦਗੀਆਂ ਦੇ ਵਿੱਚ ਸਾਨੂੰ ਸ਼ਾਇਦ ਇੱਕ ਬ੍ਰੇਕ ਲੈਣੀ, 2 ਮਿੰਟ ਬੈਠ ਕੇ ਸਿਰਫ ਸੋਚਣ ਦੀ ਲੋੜ ਹੁੰਦੀ ਆ ਅਤੇ ਅਸੀਂ ਬਹੁਤ ਕੁਛ ਬਿਹਤਰ ਕਰ ਸਕਦੇ ਹਾਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ। ਅਤੇ ਜਾਣ ਤੋਂ ਪਹਿਲਾਂ ਜੇ ਕੁਛ ਕਹਿਣਾ ਤੇ ਕਹਿ ਸਕਦੇ ਹੋ ਤੁਸੀਂ। ਬਸ ਜੀ, ਜਿਸ ਤਰ੍ਹਾਂ ਸ਼ੁਰੂ ਕੀਤਾ ਸੀ, ਜ਼ਿੰਦਗੀ ਜਿੰਦਾਬਾਦ। ਹਾਂ, ਤੇ ਖੁਸ਼ਹਾਲ। ਬਿਲਕੁਲ। ਸੋ ਬਿਲਕੁਲ ਜੀ, ਜ਼ਿੰਦਗੀ ਜ਼ਿੰਦਾਬਾਦ ਆ। ਅਤੇ ਮੈਂ ਫਿਰ ਤੁਹਾਨੂੰ ਮੇਰੀ ਹੁਣ ਜਾਣ ਦਾ ਵੇਲਾ ਹੋ ਚੁੱਕਾ ਆ। ਅਤੇ ਇੱਦਾਂ ਦੇ ਕੋਈ ਵਧੀਆ ਮਹਿਮਾਨ ਜਿੱਦਾਂ ਮੈਮ ਨੇ ਆ ਕੇ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ, ਤੁਹਾਡੀ ਜ਼ਿੰਦਗੀ 'ਚ ਇਹਨਾਂ ਦੀਆਂ ਗੱਲਾਂ ਨਾਲ ਬਹੁਤ ਬਦਲਾਵ ਆਊਗਾ। ਮੈਨੂੰ ਯਕੀਨ ਹੈ ਕਿ ਜੇ ਤੁਸੀਂ ਇਹਨਾਂ ਗੱਲਾਂ 'ਤੇ ਧਿਆਨ ਦਿਓਗੇ ਤਾਂ ਬਹੁਤ ਸੋਹਣੇ ਬਦਲਾਵ ਆਉਣਗੇ। ਅਤੇ ਇੱਦਾਂ ਦਾ ਮਹਿਮਾਨ ਲੈ ਕੇ ਮੈਂ ਅਗਲੇ ਪੋਡਕਾਸਟ 'ਚ ਤੁਹਾਨੂੰ ਮਿਲੂੰਗਾ। ਤਦ ਤੱਕ ਮੈਨੂੰ ਗੁਰਦੇਵ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ। ਜੀਂਦੇ ਵਾਸਤੇ ਰਹੋ, ਰੱਬ ਰਾਖਾ।